ਉਹ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਬੇਗਮ ਕਿ ਮੁਲਕ ਦੇ ਵਿੱਚ ਇੰਨੇ ਗੁਲੂਕਾਰ ਨੇ, ਐਡੇ ਐਡੇ ਅੱਛੇ ਗਾਉਣ ਵਾਲੇ ਨੇ, ਉਹ ਫੇਰ ਤੇਰੀ ਸੂਈ ਇਸ ਗੁਲੂਕਾਰ ਤੇ ਕਿਉਂ ਅੜੀ ਆ? ਉਹ ਜੀ ਗੱਲ ਸੁਣੋ ਮੇਰੀ, ਮੈਂ ਇੱਕ ਦਿਨ ਲੱਗੀ ਸੀ ਭਾਂਡੇ ਧੋਣ ਅੱਛਾ। ਤੇ ਮੇਰੇ ਸਿਰ ਨੂੰ ਕੋਈ ਪੀੜ ਚੜੀ, ਮੈਨੂੰ ਬੜੀ ਦਰਦ ਹੋਈ ਮੇਰੇ ਸਿਰ ਨੂੰ, ਤੇ ਮੈਂ ਉੱਠ ਕੇ ਲੱਗੀ ਆ ਦੁਪੱਟਾ ਸਿਰ ਵਾਸਤੇ ਬੰਨਣ ਵਾਸਤੇ। ਅੱਛਾ, ਵੀ ਸਿਰ ਨੂੰ ਦੁਪੱਟਾ ਬੰਨ ਲਵੇਂ। ਦੁਪੱਟਾ ਬੰਨਣ ਲੱਗੀ ਆ ਤੇ ਫਿਰ ਜਦ ਮੈਂ ਸੁਣਿਆ ਤੇ ਨਾਲ ਦੇ ਘਰੋਂ ਗਾਣੇ ਦੀ ਆਵਾਜ਼ ਆਵੇ। ਅੱਛਾ। ਤੇ ਮੇਰੀ ਤਾਂ ਗਾਣਾ ਸੁਣ ਕੇ ਸਿਰ ਦੀ ਪੀੜ ਖਤਮ। ਅੱਛਾ ਜੀ, ਮੈਂ ਠੀਕ। ਐਡਾ ਗਾਉਂਦਾ ਇਹ ਦਰਦਵਾਂ? ਬੜਾ ਚੰਗਾ ਗਾਉਂਦਾ ਜੇ, ਬੜਾ ਚੰਗਾ। ਫਿਰ ਮੈਂ ਨਾਲ ਦੀ ਗਵਾਂਢਣ ਕੋਲ ਪੁੱਛਿਆ, ਮੈਂ ਕਿਹਾ ਇਹ ਭਾਈ ਕਿੱਥੇ ਰਹਿੰਦੇ ਨੇ ਆ ਗੁਲੂਕਾਰ? ਅੱਛਾ। ਉਹਨੇ ਕਿਹਾ ਨਾਲ ਦੇ ਪਿੰਡ ਨੁੱਕਰ ਤੇ ਰਹਿੰਦੇ ਨੇ। ਅੱਛਾ, ਨੁੱਕਰ ਤੇ ਤੇ ਆਹੀ ਪਿੰਡ ਆ ਫਿਰ। ਆਹੋ ਐ ਨੁੱਕਰ ਤੇ ਓਏ ਆਪਣੇ ਘਰ ਏਡੀਆਂ ਸੋਹਣੀਆਂ ਖੁਸ਼ੀਆਂ ਮੰਨਿਆ ਮੈਂ, ਉਹ ਲੇਕਿਨ ਫੇਰ ਵੀ ਗੁਲੂਕਾਰ ਬਾਹਰੋਂ ਵੀ ਆ ਸਕਦਾ ਵਾ। ਮੈਨੂੰ ਨਹੀਂ ਜੇ ਪਤਾ, ਮੈਂ ਤੇ ਉਹੀ ਗੁਲੂਕਾਰ ਮੰਗਾਣਾ ਜੀ। ਉਹ ਤੂੰ ਤੇ ਮਗਾਉਣਾ ਅੰਬ ਪਾ ਕੇ ਗੁਲੂਕਾਰ ਆ, ਵੀ ਉਹ ਹੀ ਮਗਾਉਣਾ, ਹੋਰ ਕਿਤੇ ਰੇੜੀ ਤੋਂ ਮਿੱਠਾ ਨਹੀਂ ਲੱਗਦਾ ਤੈਨੂੰ? ਓਏ ਪਿੰਡ ਦੀ ਨੁੱਕਰ ਤੇ ਆ ਹੀ ਆ ਫਿਰ। ਹੈਂ? ਉਹ ਭਾਵੇਂ ਹੁਣ ਪੈਸੇ ਵੱਧ ਮੰਗ ਲੈਣ ਸਾਡੇ ਕੋਲੋਂ, ਮੈਨੂੰ ਨਹੀਂ ਪਤਾ, ਜਿੰਨੇ ਮਰਜ਼ੀ ਮੰਗ ਲੈਣੇ ਉਹ ਇਹਨਾਂ ਨੂੰ ਲੈ ਕੇ ਜਾਣਾ। ਉਸਤਾਦ ਜੀ ਇਜਾਜ਼ਤ। हाँ बेटा बिस्मिल्लाह करो। ਲਓ ਫਿਰ ਮੈਂ ਆਇਆ ਹੁਣੀ। हाँ बाप किधर? ਤੁਹਾਡੀ ਸਿਗਰਟ ਸੁਗਟ ਲੈ ਆਈਏ। मैं कोई मतलब नवी कहानी लिखन दे बेटा, रियासल दा टाइम है, रियाज पानी करना है। ਲਓ ਬਿਸਮਿਲ੍ਲਾ हाँ ਉਸਤਾਦ जी। ਜੀ। सब तो पहले बेटा ये मौसीकी बहुत औखी है, ਔਖੀ ਜੀ। ਵੱਡਾ ਕੰਮ ਹੈ ਪੁੱਤਰ। ਬਹੁਤ ਜਦਾਦ ਤੋਂ ਚੱਲ ਰਿਹਾ ਸਿਸਟਮ, ਲੇਕਿਨ ਨਹੀਂ ਇਹ ਕੰਮ ਵੱਡਾ ਜਿੰਨੇ ਸੁਰ ਲੈ ਦੀ ਕਦਰ ਨਹੀਂ ਕੀਤੀ ਸਾਡੇ ਸਿਆਣੇ ਕਿਤੇ ਉਹ ਹਮੇ ਸੇ ਨਹੀਂ। ਵਾਹ ਵਾਹ। ਇਹ ਬੇਟਾ ਇਹਦੀ ਕਦਰ ਕਰਨੀ, ਇਹਦੇ ਤੋਂ ਰਿਜ਼ਕ ਪਾਣੀ ਹੈ। ਕੀ ਹੁਣ ਇਹਨੂੰ ਫੀਟਰ ਲੈ ਦੇਵਾਂ, ਕੁਛੜ ਚੁੱਕ ਲਵਾਂ ਇਹਨੂੰ? ਓਏ ਤਾਈਆ ਤੈਨੂੰ ਲਵੇ ਮੌਲਾ ਦੀ ਜ਼ਾਤ ਪੁੱਤਰ, ਇਹਦੀ ਕਦਰ ਕਰੇਗਾ ਤੇ ਦੁਨੀਆ ਤੇ ਨਾ ਹੋਣਾ। ਉਹ ਇਹਦੀ ਕਦਰ ਨਹੀਂ, ਇਹਨੂੰ ਵਜਾਈਦਾ ਵਾ ਉਸਤਾਦ ਜੀ, ਕਿਉਂ ਕਮਲੇ ਹੋ ਗਏ? ਹਾਏ ਅਤਾਈ ਸ਼ਗਿਰਦ ਵੀ ਨਾ ਕਿਸੇ ਤੇ ਤੈਨੂੰ ਲਵੇ ਮੌਲਾ। ਔਰ ਤੈਨੂੰ ਕਹਿੰਦੇ ਪੁੱਤਰ ਇਹ ਸੁਰ ਲੈ, ਇਹ ਸਾਰਾ ਸਿਸਟਮ ਸੁਰ ਲੈ ਦਾ। ਆ ਦੇਖੋ ਜਿੱਦਾਂ ਬਾਰ ਬਾਰ ਨਾ ਤਾਈ ਕਹਿ ਕੇ ਮੇਰੀ ਰਿਜ਼ਲਟ ਨਹੀਂ ਕਰਨੀ, ਸੁਣ ਲਿਆ? ਅੱਛਾ ਆਪਣਾ ਸਾਹਿਰ ਬੱਗਾ ਸਾਹਿਬ ਬਿਸਮਿਲ੍ਲਾ ਕਰੋ। ਇਹ ਸਭ ਤੋਂ ਪਹਿਲੇ ਬੇਟੇ ਇਹ ਕੰਮ ਸ਼ੁਰੂ ਹੁੰਦਾ 7 ਸੁਰ ਹੁੰਦੇ ਨੇ ਜੀ ਉਸਤਾਦ ਜੀ। ਸੁਰ ਪਹਿਲਾ ਹੁੰਦਾ ਹੈ ਇਹ ਦੇਖੋ ਸਾ ਸਾ ਰੇ ਰੇ ਗਾ। ਗਾ। ਬੇਟਾ ਗੱਲ ਸੁਣ ਲੈ, ਤੇਰੇ ਕੀ ਗੱਲ ਮਤਲਬ ਗਲੇ ਨੂੰ ਥੋੜਾ ਨਿਕਲਿਆ ਵਾ, ਸੌਫਟ ਕਹਿੰਦਾ ਹੁੰਦਾ ਸਾ। ਲੋ ਸੌਫਟ ਕਹਿ ਲੈਨੇ। ਹਾਂ ਜੀ ਚਲੋ ਸਾਰੇ ਕੰਮ ਤੋਂ ਲਵਾਂਗੇ। ਹਾਂ ਸਾ ਸਾ। ਓਏ ਤੇਰੇ ਲਾਨਤ ਤੇਰੇ ਤੇ ਸਾ। ਬੇਟਾ ਪਿਆਰ ਨਾਲ ਸੁਰ ਉਹ ਜਿਹੜਾ ਕਿ ਦਿਲ ਦੇ ਵਿੱਚ ਮਿੱਠਾ ਘੋਲੇ ਹੈ, ਸ਼ੱਕਰ ਵਰਗੀ ਆਵਾਜ਼ ਕਰ ਸਾ। ਐ ਬੇਟਾ ਥੱਲੜੇ ਸੁਰ ਤੋਂ ਕਹਿਣਾ, ਸਟਾਰਟ ਹੈ ਹਜੇ ਥੱਲੜੇ ਸੁਰ ਤੇ। ਠੀਕ ਹੈ ਹਾਂ ਜੀ ਚਲੋ। ਸਾ ਰੇ ਫਾ ਹੋ ਜਾਓ। ਜਾ। ਤੈਨੂੰ ਕਹਿਣ ਲਿਆ ਮੈਂ ਅੱਗੋਂ ਉਸਤਾਦ ਦਾ ਸਿਰ ਲਈ ਜਾਂਦਾ। ਉਹ ਇੱਥੇ ਮਾਰੋ ਇੱਥੇ ਮਾਰੋ। ਆਪੇ ਤਾਂ ਕਹ ਥੱਲੇ ਵਾਲੇ ਸੁਰ ਤੇ। ਮੈਂ ਤਾਂ ਪਛਤਾਉਣ ਦੇ ਜਿਹੜੀ ਤੇਰੇ ਪਿਓ ਕੋ ਕਿਲੋ ਮਠਿਆਈ ਲੈ ਕੇ ਤੈਨੂੰ ਮੈਂ ਗਾਨਾ ਬਣ ਬੈਠਾ। ਬੇਟਾ ਤੂੰ ਇੰਜ ਕਰ, ਮਠਿਆਈ ਤੇ ਮੈਂ ਖਾ ਲਈ, ਕਿਲੋ ਮਠਿਆਈ ਦੇ ਪੈਸੇ ਲੈ ਲੈ, ਮੇਰੀ ਜਾਨ ਛੱਡ ਦੇ। ਉਸਤਾਦ ਜੀ ਤੁਸੀਂ ਹਲੇ ਮੈਨੂੰ ਸੁਣਿਆ ਹੀ ਨਹੀਂ ਹੈਗਾ ਸਹੀ ਤਰ੍ਹਾਂ। ਆ ਫੜੋ ਮੈਂ ਤੁਹਾਨੂੰ ਸੁਣਾਉਣਾ। ਆ ਫੜੋ। ਤੂੰ ਸੁਣਾਉਣਾ ਮੈਨੂੰ? ਲਓ। ਅੱਲਾ ਖੈਰ। ਤੁਹਾਡੇ ਸ਼ਾਗਿਰਦ ਵਾ ਅੱਲਾ ਮਾਫੀ ਦਾ ਵੈਸੇ ਹਰਦੇ ਭਲਾ। ਅੱਛਾ ਜੀ ਹਾਂਜੀ ਲਓ ਉਸਤਾਦ ਜੀ ਸੁਣੋ ਫੇ। ਬਿਸਮਿਲ੍ਲਾ ਕਰ ਬੇ। ਹਾਂ ਜੀ। ਦਿਲ ਨਾ ਦੁਖਾ ਸਾਡਾ, ਦਿਲਾਂ ਦੇ ਅਜਾਨੀਆਂ, ਦਿਲ ਨਾ ਦੁਖਾ ਸਾਡਾ, ਦਿਲਾਂ ਦੇ ਅਜਾਨੀਆਂ, ਹੱਸ ਕੇ ਤੇ ਬੋਲ ਕਦੀ ਕਰ ਮਿਹਰਬਾਨੀ, ਦਿਲ ਨਾ ਦੁਖਾ ਸਾਡਾ। ਤੇਰੀਆਂ ਜੁਦਾਈਆਂ ਜਾਨੀ ਸਾਨੂੰ ਲੁੱਟੇ ਲਿਆਏ, ਵੇਖ ਕੇ ਤੇ ਸਾਨੂੰ ਤੂੰ ਪਤਾ ਵੱਟ ਲਿਆ, ਲੱਗਦਾ ਏ ਜੀ ਜਿਵੇਂ ਅਦਾਵਤਾਂ ਪੁਰਾਣੀਆਂ, ਹੱਸ ਕੇ ਤੇ ਬੋਲ ਕਦੀ ਕਰ ਮਿਹਰਬਾਨੀਆਂ, ਉਹ ਦਿਲ ਚੋਰੀ ਸਾਡਾ ਹੋ ਗਿਆ ਓਏ, ਕੀ ਕਰੀਏ ਕੀ ਕਰੀਏ, ਮੈਨੂੰ ਮੈਂ ਕਿਸੇ ਕੇ ਖੋ ਗਿਆ ਓਏ, ਕੀ ਕਰੀਏ ਕੀ ਕਰੀਏ, ਓ ਮੈਡਮ ਤੇਰੀ ਚਾਲ, ਤੇਰੇ ਦਿਲ ਕੀ ਬਾਲ, अब मैं इससे ज्यादा क्या कहूँ, मैनू मैं किसी के खो गया ਓਏ, ਕੀ ਕਰੀਏ ਕੀ ਕਰੀਏ। ਇੱਕ ਮਿੰਟ ਬੈਠਾ।
अस्सलाम वालेकुम। ਵਾਲੇਕੁਮ ਸਲਾਮ ਖਾਨ ਸਾਹਿਬ ਤੁਸੀਂ ਗਾਈ ਜਾਂਦੇ ਸੀ ਮੰਜਾ ਢਿੱਲਾ ਕਰਤਾ ਨੱਚ ਨੱਚ ਕੇ। ਮਾਸ਼ਾਅੱਲਾ ਕੀ ਵਾਹ, ਗੱਲ ਵਾਹ। ਤੁਹਾਡੇ ਨੈਣ ਨਕਸ਼ੀ ਨੱਚਣ ਵਾਲੇ ਆ। ਆਵਾਜ਼ ਪਛਾਣ ਲਈ ਆ? ਹਾਂਜੀ ਇਹੀ ਨੇ? ਇਹੋ ਹੀ ਨਹੀਂ, ਤੁਹਾਡੇ ਭੰਗੜੇ ਤੋਂ ਤੁਹਾਨੂੰ ਲੱਗਾ ਨਹੀਂ ਇਹੋ ਹੀ ਨੇ? ਬਿਸਮਿਲ੍ਲਾ ਤੁਹਾਡੇ ਪੈਰਾਂ ਨੇ ਤੁਹਾਨੂੰ ਦੱਸਿਆ ਨਹੀਂ ਕਿ ਅਸੀਂ ਖਾਨ ਸਾਹਿਬ ਇਹ ਪੈਰ ਤੇ ਸਾਡੇ ਸੁੱਜੇ ਪਏ ਤੇ ਗਾਲਾਂ ਕੱਢਣ ਦਾ ਕਿੰਨੇ ਕੀ ਗੱਲ? ਕਿੰਨਾ ਨਹੀਂ, ਮੈਂ ਹਲਕਾ ਜਿਹਾ ਸਟੈਪ ਦੇਖਿਆ ਤੁਹਾਡੇ 'ਚ ਲਚਕ ਮਹਿਸੂਸ ਹੋਈ ਸਾਨੂੰ ਥੋੜੀ ਤੇ ਬਹੁਤ। ਵੇਖਿਆ ਹੀ ਨਹੀਂ ਸਾਡੇ ਵੱਲ, ਇਹ ਤੁਸੀਂ ਤੇ ਬਹਿ ਸਟਾਫ ਤਾਂ ਗਏ। ਨਜ਼ਰ ਹੀ ਨਹੀਂ ਚੁੱਕਦੇ। ਥੋੜਾ ਜਿਹਾ ਮਾਲਾ ਟੈਪ ਮੈਨੂੰ ਸ਼ੱਕ ਪਿਆ ਕੋਈ ਹੈ ਹਾਲਾਤ ਇੱਧਰ। ਇਹ ਆਏ ਕੀ ਲੈਣ ਆਏ ਐ ਜੀ ਹਜ਼ੂਰ ਕਿੱਧਰ ਦੇ ਜਨਾਬ ਹਾਜ਼ਰ ਲੱਭ ਹੋ? ਲੱਭ ਥੱਕ ਗਏ ਤੁਹਾਨੂੰ। ਅਸੀਂ ਲੱਭ ਤੁਹਾਡੇ ਕੋਲ ਲੱਭ ਲੋਕ ਕੇ ਥੱਕ ਗਏ ਬਿਸਮਿਲ੍ਲਾ ਖੈਰ ਹੋਏ ਜੀ ਕਿੱਧਰ ਮੈਂ ਆਏ ਕਿਹਾ ਜਨਾਬ ਉੱਥੇ ਅਕੈਡਮੀ 'ਚ ਗਏ ਅਸੀਂ ਪਹਿਲੋਂ, ਉਥੋਂ ਪੁੱਛਿਆ ਕਹਿੰਦੇ ਜੀ ਪਿੰਡ ਦੀ ਬਾਹਰਲੀ ਨੁੱਕਰ ਤੇ ਬੈਠੇ। ਜੀ ਹਜ਼ੂਰ ਅਸੀਂ ਇੱਥੇ ਜਨਾਬ ਆਪਣਾ ਤਾਜ਼ਾ ਆਬ ਹਵਾ ਦੇ ਵਿੱਚ ਰਿਆਜ਼ ਪਾਣੀ ਕਰਨ ਆਉਂਦੇ ਜਿਹੜਾ ਪੁਰਸਕੂਨ ਜਗ੍ਹਾ ਹੈ ਨਾ ਸੁਰ ਜਿਹੜਾ ਤੁਹਾਨੂੰ ਪਤਾ ਹੈ ਇੱਕ ਸਕੂਨ ਦਾ ਨਾਂ ਹੈ। ਇਹ ਜਿਹੜਾ ਤੁਸੀਂ ਇੱਥੇ ਰਿਆਜ਼ ਪਾਣੀ ਕਰਦੇ ਸਵੇਰੇ ਹਾਂਜੀ, ਸਵੇਰੇ ਜੀ ਜੀ ਤੇ ਜਿਨ੍ਹਾਂ ਨੇ ਸਵੇਰ ਇੱਥੇ ਹੱਥ ਪਾਣੀ ਕਰਨ ਆਉਣਾ, ਉਹ ਫਿਰ ਅਸੀਂ ਆਪਣਾ ਪਰਦਾਬਾਜ਼ੀ ਕਰ ਲਈਦੀ ਉਹ ਕਰਕੇ ਚੱਲ ਜਾਂਦੇ ਨੇ ਮੁੜ ਕੇ ਅਸੀਂ ਕਰਦੇ ਰਹਿੰਦੇ ਹਾਂ। ਹਾਂ ਨਹੀਂ ਤੇ ਮੈਂ ਕਹਿੰਦਾ ਜੇ ਹੱਥ ਪਾਣੀ ਕਰਨਾ ਤਾਂ ਟਾਈਮ ਨਾ ਹੋਵੇ ਉਹਦੀ ਕਲਾਬਾਜ਼ੀ ਪੈ ਜਾਂਦੀ। ਜਿੰਨਾ ਤੁਸੀਂ ਸਫ਼ਰ ਕੀਤਾ ਵਾ ਤੁਹਾਡਾ ਪ੍ਰੋਗਰਾਮ ਤਾਂ ਨਹੀਂ ਹੱਥ ਪਾਣੀ ਕਰਨ ਦਾ? ਨਹੀਂ ਨਹੀਂ ਜੀ ਅਸੀਂ ਹੱਥੋਂ ਹੱਥੀ ਤੇ ਆਏ ਆ ਇੱਥੇ ਇਹ ਨੈਣ ਜਨਾਬ ਨਕਸ਼ ਸਾਰੇ ਖਿੱਚੇ ਹੋਏ ਨੇ, ਮੈਂ ਕਿਹਾ ਸ਼ਾਇਦ ਖਿੱਚੇ ਤੁਰ ਤੁਰ ਥੱਕ ਗਏ ਗੱਲ ਜਨਾਬ। ਸੁਣੀ ਦਿੰਦੀ ਹਜ਼ੂਰ ਹੁਕਮ ਕਰੋ ਜਨਾਬ ਸਾਨੂੰ ਕਿਉਂ ਲੱਭ ਰਹੇ ਸੀ ਜੀ? ਉਹ ਤੁਹਾਨੂੰ ਲੱਭ ਰਹੇ ਸੀ ਜੀ, ਬੇਗਮ ਮੇਰੀ ਨੇ ਸੁਣਿਆ ਤੁਹਾਡਾ ਗਾਉਣ। ਬਿਸਮਿਲ੍ਲਾ ਖੈਰ ਹੋਏ। ਇਹ ਸਿੱਖਣਾ ਚਾਹੁੰਦੇ? ਨਹੀਂ ਨਹੀਂ ਸਿੱਖਣਾ ਨਹੀਂ ਚਾਹੁੰਦੇ ਹੈ? ਨਹੀਂ ਸੁਣ ਨਹੀਂ ਨਹੀਂ ਜਨਾਬ ਅਸੀਂ ਤੁਹਾਨੂੰ ਫੰਕਸ਼ਨ ਦਾ ਕਹਿਣਾ ਹੈ ਬਿਸਮਿਲ੍ਲਾ ਖੈਰ ਘਰ ਖੁਸ਼ੀਆਂ ਸੀ ਤੇ ਮੈਨੂੰ ਕਹਿੰਦੀ ਉਹੀ ਗੁਲੂਕਾਰ ਤੁਹਾਨੂੰ ਲੱਭਿਆ ਸੀ ਜਿੱਦਾਂ ਦੇਸੀ ਮੁਰੱਬਾ ਲੱਭਿਆ। ਬਿਸਮਿਲ੍ਲਾ ਖੈਰ ਗੌਰ ਹੋਏ। ਨਹੀਂ ਕਰਨ ਦਾ, ਮੂੰਹ ਮੁਰਦਿਆਂ ਵਾਲੇ ਆ, ਇਹਨਾਂ ਦੇ ਤਾਂ ਖੁਸ਼ੀਆਂ ਇਹਨਾਂ ਚ। ਸਾਨੂੰ ਤਾਂ ਲੰਗਰ ਚਾਹੀਦਾ ਬੇਟਾ ਸਾਡੇ ਲੋ ਭਾਵੇਂ ਜਨਾਜ਼ੇ ਤੇ ਗਵਾਲਨ ਸਾਨੂੰ ਇਸ ਗੱਲ ਨਾਲ ਕੀ ਲੰਗਰ ਆਇਆ ਬੇਟਾ। ਤੇ ਘਰ ਜਾ ਕੇ ਕਦੀ ਫੰਕਸ਼ਨ ਗਾਇਆ ਤੁਸੀਂ? ਜੀ ਜੀ ਅਸੀਂ ਘਰ ਅਸੀਂ ਕਿਦੋਂ ਤਾਰਾਂ ਤੇ ਕਰਦੇ ਹਾਂ ਫੰਕਸ਼ਨ ਜਨਾਬ। ਘਰੇ ਜਾ ਕੇ ਕਰੀਦਾ, ਸਾਨੂੰ ਘਰਾਂ ਕਦੋਂ ਦੀ ਗੱਲ ਪੈਲੀਆਂ 'ਚ ਨਹੀਂ। ਬਿਠਾਇਆ ਹੁੰਦਾ ਤੇ ਆਪ ਸੁਣਨ ਡਏ ਹੁੰਦੇ ਬੈਠੇ ਘਰੇ ਹੀ ਚਿਹਰਿਆਂ ਤੋਂ ਲੱਗਦਾ ਤੁਸੀਂ ਜੰਗੀ ਫੰਕਸ਼ਨ ਕੀਤੇ ਆ, ਕਿਤੇ ਲੜਾਈ ਹੋ ਗਈ ਉੱਥੇ ਸੁਲ੍ਹਾ ਤੇ ਗਾ ਲਿਆ, ਇਹ ਭਾਜੀ, ਜਾਂ function- ਜਿੱਥੇ ਸ਼ੁਰੂ ਹੋਣ ਲੱਗੀ ਉੱਥੇ ਗਾ ਲਿਆ। ਅਸੀਂ ਜਦੋਂ ਗਾਉਣ ਲੱਗਦੇ ਆ ਉਸਤਾਦ ਹੁਣੀ ਸਾਡੇ ਸਮਾਂ ਬੰਨ ਦਿੰਦੇ ਆ। ਬਾਰਿਸ਼ ਨਾ ਤੋਂ ਨਾ ਆਦੀ ਜੀ। ਸਮਾਂ ਨਾਲਿਆਂ ਦੀ ਕੁੜੀ ਉਹਨਾਂ ਨੇ ਗਿੱਟੇ ਛਾਂਗਦੇ ਨੇ, ਓਏ ਉਹਦਾ ਭਾਈ ਨਾਂ ਨਹੀਂ ਜੀ। ਲੈਣਾ ਹੈਗਾ, ਲਓ ਜੀ। ਪਸਿਮੀਆਂ ਦਾ ਕਹਿੰਦੇ वाह बेटा अताई ਦਿੰਦੇ ਆ। अताई का ओ जहां भाई। और है ताड़ी का जहां और है ये है अताई। ਓਹੋ ਭਾਜੀ, ਸਮਾਂ ਦਾ ਕਹਿਣ ਦਾ ਮਤਲਬ ਆ ਕਿ ਉਸਤਾਦ ਨੂੰ ਜਦੋਂ ਗਾਉਂਦੇ ਆ ਮਾਹੌਲ ਬਣ ਜਾਂਦਾ ਵਾ, माहौल बन देईदा ਬੰਨ ਦੇਈਦਾ। ਓਏ ਇਹ ਤਾਂ ਸੁਣਿਆ ਸੀ ਆਣੇ ਨੇਰੀ ਬੰਨ ਦਿੰਦੇ ਆ, ਮਾਹੌਲ ਬੰਨਦੇ ਇਹ ਹਰ ਤੇਰੇ ਸ਼ੈ ਸਿਆਣੇ ਬੰਨੀ। ਮਰੇ ਨਹੀਂ ਹਾਲੇ ਤੈਨੂੰ ਇਦਾਂ ਦੀਆਂ ਗੱਲਾਂ ਦੱਸ ਕੇ। फंक्शन है बेटा तेरे पिंड दा नहीं चुप कर जा। ਤੇ ਜਨਾਬ ਘਰ 'ਚ ਖੁਸ਼ੀਆਂ ਹੋਣ ਵਾਲੀਆਂ। माशाअल्लाह जी अल्लाह खैर ना शगना दे वेले आउंदे ने है। ਨਹੀਂ ਨਹੀਂ ਸ਼ਗਨਾਂ ਵਾਲਾ ਕੰਮ ਨਹੀਂ, ਹੋਰ ਕੰਮ ਆ ਵਿਆਹ ਸ਼ਾਦੀ ਦਾ। ਇਹ ਡਾਕਟਰ ਨੇ ਦੱਸਿਆ ਕਿ 3 ਦਿਨਾਂ ਬਾਅਦ ਨਾ ਤੁਹਾਡੇ ਘਰ ਰੌਣਕ ਲੱਗ ਲਓ ਇਹ ਤਾਂ ਸਭ ਤੋਂ ਵੱਡੀ ਖੁਸ਼ੀ ਹੈ ਜੇ ਡਾਕਟਰ ਕਹਦੇ ਤੇ ਮਠਿਆਈਆਂ ਦੇ ਮੂੰਹ ਖੁੱਲ ਜਾਂਦੇ ਹਨ। ਉਸਤਾਦ ਜੀ ਡਾਕਟਰ ਤਾਂ ਬਾਅਦ ਚ ਕਹਿਣਗੇ ਖੁਸ਼ੀ ਦਾ ਨਾਲ ਲਈ ਫਿਰਨ ਡਿਆ ਉਹ। ਉਹ ਯਾਰ ਜਦੋਂ ਉਹਨੂੰ ਵਾਰਾ ਖਾਂਦੀ ਸਾਨੂੰ ਕਿਹੜੀ ਲੋੜ ਆ ਸਾਡੀ ਤਾਏ ਦੀ ਧੀ ਹੈ। ਜਦੋਂ ਫੰਕਸ਼ਨ ਆ ਜਾਵੇ ਚੁਗਲੀਆਂ ਛੱਡ ਦੇਈ ਜੀ, ਬਿਸਮਿਲ੍ਲਾ, ਜੋ ਬਿਸਮਿਲ੍ਲਾ ਵੀ ਜੀ। ਤੁਸੀਂ ਕੀਤਾ ਉਹ ਖੈਰ ਹੋਏ ਹਾਂਜੀ, ਇਹ 3 ਦਿਨਾਂ ਬਾਅਦ ਆ ਰਿਹਾ ਖੁਸ਼ੀ। ਹਾਂਜੀ ਤੇ ਅੱਜ ਸ਼ਾਮ ਤੋਂ ਹੀ ਤੁਸੀਂ ਬਲਕਿ ਨਾਲ ਹੀ ਜਾਣਾ ਹੁਣ ਸਾਡੇ, ਸ਼ਾਮ ਤੋਂ ਹੀ ਆਪਾਂ ਘਰ ਦੇ ਵਿੱਚ ਨਾ ਬਿਸਮਿਲ੍ਲਾ। ਨਹੀਂ ਨਹੀਂ ਮੈਂ ਭਾਜੀ ਕਹਿੰਦਾ ਤੁਸੀਂ ਏਦਾਂ ਤੁਹਾਡਾ ਕਰੋ ਨਾ, ਤੁਸੀਂ ਪਹਿਲਾਂ ਖੁਸ਼ੀ ਨੂੰ ਆ ਲੈਣ ਦਿਓ, ਅਸੀਂ ਫੇਰ ਆ ਜਾਾਂਗੇ। ਜਨਾਬ ਅਸੀਂ ਕਹਿੰਦੇ ਆ ਕਿ ਤੁਹਾਡਾ ਸਿਸਟਮ ਤੇ ਚੱਲੇ ਨਾ, ਉੱਥੇ ਪਤਾ ਲੱਗੇ ਇੱਥੇ ਰੌਣਕਾਂ ਰੌਣਕ ਲੱਗਣ। ਉਹਨਾਂ ਨੇ ਕਹਿੰਦਾ ਤੇ ਅੱਜ ਤੇ ਮਹੱਲੇ 'ਚ ਪਤਾ ਲੱਗੇ ਵੀ ਘਰ 'ਚ ਰੌਣਕ ਆ ਰਹੀ ਹੈ। ਨਹੀਂ ਜਦ ਖੁਸ਼ੀ ਆਉਣ ਡਿਆ ਤੇ ਇਹਨਾਂ ਨਾ ਹੋਵੇ ਸਾਡੇ ਜਾਣ ਤੋਂ ਪਹਿਲਾਂ ਖੁਸ਼ੀ ਇਹਨਾਂ ਦਾ ਸਿਰ ਪਾੜ ਖੁਸ਼ੀ ਕੇ। ਮੇਰੇ ਤਾਏ ਦਾ ਮੁੰਡਾ, ਖੁਸ਼ੀ ਨਹੀਂ ਖੁਸ਼ੀਆਂ ਆਉਂਦੀਆਂ। ਖੁਸ਼ੀਆਂ ਪੁੱਤਰ, ਮਤਲਬ ਖੁਸ਼ੀਆਂ। ਘਰ ਦੇ ਵਿੱਚ ਇਹ ਡਾਕਟਰ ਨੇ ਸ਼ੁਕਰੀਆ। ਦੱਸ ਦਿੱਤਾ ਭਾਜੀ ਨਾ। ਗੱਲ ਕਲੀਅਰ ਕਰੋ ਨਾ ਤੁਸੀਂ। ਹਾਂਜੀ ਡਾਕਟਰ ਨੇ ਦੱਸ ਦਿੱਤਾ ਜੀ ਖੁਸ਼ੀਆਂ ਦਾ ਵੇਲਾ ਤੇ ਆਉਂਦਾ ਹੁਣ ਮਾਸ਼ਾਅੱਲਾ। ਇਹੀ ਆਵਾਜ਼ ਸੁਣ ਲਈ ਤੁਸੀਂ, ਇਹ ਗਾਓ ਜੀ ਥੋੜਾ ਜਿਹਾ ਜ਼ਰਾ। ਇਹੋ ਹੀ ਇਹ ਤੇ ਮੰਗਣ ਵਾਲਾ ਵੀ ਆਉਂਦਾ ਇਹ ਆਪਣੇ ਮੈਂ ਉੱਥੇ ਜਿਹੜਾ। ਸਦਕੇ ਕੰਨਾਂ 'ਚ ਰਸ ਘੋਲ ਦੀ ਆਵਾਜ਼ ਹੈ ਇਹ ਜਿਹੜੇ ਪਿੱਛੋਂ ਆਵਾਜ਼ ਆਈ ਜਾਂ ਮੇਰੀ ਜਿਹੜੀ ਮਤਲਬ ਤੁਹਾਡੀ ਭਾਈ ਅੱਛਾ ਮੈਂ ਕਿਹਾ ਉਹ ਕੱਟੇ ਨੇ ਵੀ ਕੀਤਾ ਮੈਂ ਕਰੇ ਉਹਦੀ ਗੱਲ ਇਹ ਤੁਹਾਡੇ ਨਾਲ ਇਦਾਂ ਗਾਉਣ ਡਿਆ ਖਾਨ ਸਾਹਿਬ ਦੇ ਗਲੇ 'ਚ ਤਾਂ ਕੋਇਲ ਬੋਲਦੀ ਆ। ਕੋਇਲ ਕੋਇਲ ਬੋਲਦੀ ਆ, ਦਿਓ ਮੈਨੂੰ ਜ਼ਰਾ ਮੈਂ ਬਿਠਾ ਕਰਾ ਲਿਆ ਮੈਂ। ਵੱਡੇ ਆ ਜਾਵੇਂ ਤੂੰ ਖਲੋ ਅੰਦਰ ਹੀ ਜਾ। ਕਰ ਲੂਗੀ, ਕਿਹੜਾ ਗਲੇ 'ਚ ਚਿਪਸ ਲੱਗੀ ਖਰਾਬ ਹੋ ਜਾਣੀ। ਇਹ ਹਜ਼ੂਰ ਆਪਣਾ ਹੁਕਮ ਕਰੋ ਤੁਸੀਂ। ਤੇ ਇੱਕ ਦਿਨ ਦੇ ਫੰਕਸ਼ਨ ਦੇ ਕਿੰਨੇ ਪੈਸੇ ਲਓਗੇ ਜਨਾਬ ਤੁਸੀਂ? ਉਹ ਜਨਾਬ ਜਿੰਨਾ ਖੁਸ਼ੀ ਲਊਗਾ ਉਨਾ ਹੀ ਅਸੀਂ ਪੈਸੇ ਲਵਾਂਗੇ ਤੁਹਾਡੇ ਕੋਲੋਂ। ਉਹ ਖੁਸ਼ੀਆਂ ਨੇ, ਖੁਸ਼ੀ ਗਾਉਣਾ ਭਾਈ। ਉਹਦੇ ਕਹਿਣ ਦਾ ਮਤਲਬ ਕਿ ਤੁਹਾਡੇ ਘਰ ਖੁਸ਼ੀ ਆ ਰਹੀ ਆ ਆਪਣੀ ਆਪਣੀ ਜੋ ਖੁਸ਼ੀ ਵੀ ਨਾਲ। ਤੁਹਾਨੂੰ ਹੋ ਜੇ ਜਾਂ ਫਿਰ ਉਤੋਂ ਮੁੱਕ ਲੋ ਜੋ ਹੋ ਜਵੇ ਤੁਹਾਨੂੰ। ਉੱਤੋਂ ਜੇ ਹਜ਼ੂਰ ਜੀ ਅੱਜ ਕੱਲ ਤੇ ਬੱਦਲ ਬਹੁਤ ਹੋਣਦੇ, ਬਾਰਿਸ਼ਾਂ ਹੋਣੀਆਂ, ਜੇ ਬਾਰਿਸ਼ ਹੋ ਗਈ ਤੇ ਫੇਰ ਜਿੰਨੀ ਤੰਬੂ ਮਹਿੰਗਾਈ ਲਾ ਹੋਣ ਡਈ ਆ ਉਤੋਂ ਡਾਂਗਾ ਵੀ ਹੋਣ ਡਈਆਂ ਵਾ। ਤੰਬੂ ਲਾ ਲਾਂਗੇ, ਨਾਲੇ ਨੋਟ ਗਿੱਲੇ ਹੋ ਜਾਣਗੇ, ਥੁੱਕ ਨਾ ਲਾਣੀ ਪਊ, ਉਦਾਂ ਹੀ ਗਿਣੇ ਜਾਣੇ ਤੇ ਆਏਗਾ। ਜੇ ਉਤੋਂ ਫੈਰਿੰਗ ਹੋ ਗਈ ਤਾਂ ਫੇਰ ਫੈਰਿੰਗ ਵਾਲਾ ਬੰਦਾ ਹੀ ਨਹੀਂ ਸੱਦਣਾ ਅਸੀਂ। ਵੈਰੀ ਗੁੱਡ ਕਿਹਾ ਕਹਿਨੇ ਕਿਉਂਕਿ ਉਹ ਜੀ ਡਰਦਾ ਜਿਹਦੇ ਘਰ ਖੁਸ਼ੀ ਹੋਣ ਵਾਲੀ ਹੈ। ਹਾਂ। ਉਹਨੇ ਤੇ ਥਰਥੱਲੀ ਪਾ ਦੇਣੀ ਹੈ, ਇੱਕ ਫੈਰ ਵੀ ਚੱਲ ਗਿਆ। ਵੈਸੇ ਆਪਸ ਦੀ ਗੱਲ ਆ, ਤੁਸੀਂ ਇੰਨਾ ਸਫ਼ਰ ਕਰਕੇ ਸਾਨੂੰ ਲੱਭਿਆ ਵਾ ਹਾਂਜੀ। ਤੇ ਵੈਸੇ ਸਿਆਣੇ ਕਹਿੰਦੇ ਨੇ ਇਸ ਹਾਲਾਤ 'ਚ ਤੇ ਘਰੋਂ ਨਹੀਂ ਨਿਕਲੀਦਾ, ਲੇਕਿਨ ਚਲੋ ਤੁਹਾਡੇ ਘਰ ਦਾ ਮਸਲਾ ਥਾਂ ਤੇ ਕੋਈ ਨਹੀਂ ਜੀ, ਹਾਂਜੀ ਨਹੀਂ ਉਹ ਜੀ ਹੋਰ ਆ ਜੀ, ਉਹ ਤੇ ਆਉਣ ਵਾਲਾ ਜਿੱਥੇ ਜੀ। ਖੁਸ਼ੀ ਆਉਣੀ ਆ ਨਾ ਉਹ ਜੀ ਹੋਰ ਆ। ਅੱਛਾ ਤੁਸੀਂ ਹਾਂਜੀ, ਪ੍ਰੋਗਰਾਮ ਦੇਣ ਹਾਂਜੀ, ਆਏ ਆ। ਅਸੀਂ ਦਿਓ ਫਿਰ ਉਹ ਸਾਡਾ ਬਸ। ਐ ਲਿਓ ਬਿਸਮਿਲ੍ਲਾ ਕਰੋ ਕੋਈ ਸ਼ਗਨ ਤੇ ਕੋਈ ਤੁਸੀਂ ਸਾਈ। ਮੈਨੂੰ ਸਿਰਫ ਇੰਨਾ ਦੱਸੋ ਕਿ ਇੱਕ ਦਿਨ ਦਾ ਤੁਸੀਂ ਕੀ ਲਾਓਗੇ?
ਦੇਖੋ ਜੀ ਬਾਹਰ ਜਿਹੜਾ ਵਾ ਮੁਖਤਲਿਫ ਹੈ ਤੇ ਸ਼ਾਦੀ ਦਾ ਫੰਕਸ਼ਨ ਹੈ ਮਹਿੰਦੀ ਦਾ ਉਹ ਅਸੀਂ ਲਈਦਾ ਵਾ 25000 ਸ਼ਾਦੀ ਨਹੀਂ ਜੀ ਅਸੀਂ ਨਹੀਂ ਦੇਣਾ ਪੰਜੀ ਮੰਗਣੀ ਦੇ ਫੰਕਸ਼ਨ ਤੇ ਫੇਰ ਲੈਣੇ 20000 ਉਹ ਵੀ ਨਹੀਂ ਅਸੀਂ ਦੇਣਾ ਕਿਉਂਕਿ ਮੰਗਣੀ ਵੀ ਹੈ ਨਹੀਂ ਤੇ ਇਹ ਮੁੰਡੇ ਦਾ ਮਤਲਬ ਰੌਣਕ ਮੇਲਾ ਕਰਨਾ ਹੋਵੇ ਮੇਰਾ ਡਾਕਟਰ ਨੇ ਦੱਸਿਆ ਹਾਂਜੀ ਜੇ ਡਾਕਟਰ ਕਵੇ ਕਿ ਮੁੰਡਾ ਤੁਸੀਂ ਮਠਿਆਈ ਵੰਡਦੇ ਹੋ ਸਮਝਦੇ ਗਏ ਹੋ ਹਾਂਜੀ, ਤੁਸੀਂ। ਹਾਂਜੀ। ਤੇ ਉਹ ਜਣਾ ਫਿਰ ਅਸੀਂ ਲਈਦਾ 15000 ਤੇ ਜੇ ਵੈਸੇ ਹੀ ਘਰ ਦੇ ਵਿੱਚ ਹਜੇ ਐਵੇਂ ਗੋਦ ਭਰਾਈ ਹੈ ਜਾਂ ਕੋਈ ਖੁਸ਼ੀ ਆਉਣ ਵਾਲੀ ਮਠਿਆਈ ਵੰਡਣੀ ਚਾਰ ਜੀ ਉਹਦਾ ਅਸੀਂ ਲੈਨੇ ਆ ਜੀ 12000 12000 ਇਨਸਾਨ ਦਾ ਕੀ ਲੱਗਦਾ ਇਹ ਭਰਾ ਹੀ ਹੈ ਜੀ ਤੇ ਆ ਤੁਹਾਡੀ ਕੀ ਲੱਗੀ ਇਹ ਤੁਹਾਡੀ ਬੁੱਢੀ ਸਾਡੀ ਭਰਜਾਈ ਲੱਗੀ ਹਾਏ ਤੇ ਡੁੱਬ ਕੇ ਮਰ ਜਾਓ ਹੈ ਭਾਬੀ ਭੈਣ ਕੋਲੋਂ ਇੰਨੇ ਪੈਸੇ ਲਓਗੇ ਤੁਹਾਡਾ ਕੰਮ ਆ, ਅਸੀਂ ਜੋ ਦਈਏ ਉਹ ਲੈ ਲਵੋ ਓਏ। ਭੈਣ ਘਰ ਫੰਕਸ਼ਨ ਉਹ ਫਿੱਟੇ ਮੂੰਹ ਤੇਰੇ ਅਚਾਨਕ ਰਿਸ਼ਤੇ ਬਣਾਉਣ ਵਾਲੇ ਆ ਭਾਈ ਜੀ ਭਰਜਾਈ ਕਿਹਾ ਮੈਂ ਭਰਜਾਈ ਕਰਨ ਬੋਕਾ ਆ ਉਸਤਾਦ ਜੀ ਉਹ ਨਹੀਂ ਭਰਜਾਈ ਨੂੰ ਮਾਂ ਵੀ ਤੇ ਕਹਿੰਦੇ ਹੀ ਆ ਉਹ ਤੇ ਕਹੀ ਵੀ ਰਿਹਾ ਵਾ ਪੁੱਤਾਂ ਨੇ ਕੀ ਲੈਣਾ ਹੁੰਦਾ ਅਸੀਂ ਜੋ ਖੁਸ਼ੀ ਨਾਲ ਦੇ ਦਾਂਗੇ ਲੈ ਲਿਓ ਚਲੋ ਇੱਧਰ ਬਿਠਾ ਦੇ ਫੇ ਮਾਂ ਕਹੀ ਜਾ ਬੈਠਾ ਇਹਨੂੰ ਇੱਧਰ ਬਿਠਾ ਦੇ ਨਹੀਂ ਯਾਰ ਕੋਲ ਜੋ ਬੈਠੀ ਆ ਹਯਾ ਕਰ ਲੈ ਇਹ ਇਹ ਹਜ਼ੂਰ ਗੱਲ ਇਹ ਆ ਜਨਾਬ ਹੁਕਮ 3 ਕਰੋ। ਦਿਨ ਦਾ ਫੰਕਸ਼ਨ ਆ ਰੁਪਈਆ ਤੁਹਾਨੂੰ ਇੱਕ ਦਿਨ ਦਾ ਅਸੀਂ 5000 ਦੇਾਂਗੇ ਇਹ 15000 ਇਹ ਹੋ ਗਿਆ ਤੇ ਬਕਾਇਆ ਕੋਈ ਲੱਖ 2 ਲੱਖ ਉਤੋਂ ਹੋ ਜਾਣਾ ਭਾਈ ਜੀ 12000 ਵੀ ਫੰਕਸ਼ਨ ਦਾ ਲਾਈਏ 3 ਦਿਨ ਦਾ 12 ਰੁਪਏ 36000 ਦੇ ਹਜ਼ੂਰੇ ਬਣਦੇ ਆ ਨਹੀਂ 36000 ਤੁਸੀਂ ਤਾਰਾਂ ਤੇ ਬਹਿ ਕੇ ਗਾਉਣਾ ਉੱਥੇ ਉਹ ਭਾਜੀ ਖਾਨ ਸਾਹਿਬ ਨੇ 3 ਦਿਨ ਤੁਹਾਡੇ ਯਾਰ ਘਰ ਗਾਲੇ ਕੜੇ ਗੱਲ ਚ ਲੰਘਣਾ ਸੁਣੋ ਅਸੀਂ ਤੁਹਾਨੂੰ ਖੁਸ਼ ਕਰਕੇ ਤੋਰਾਂਗੇ ਹਾਂ, ਕਹਿੰਦੇ ਫਿਕਰ ਨਹੀਂ ਤੁਹਾਡਾ ਕਰਨਾ। ਜੰਗੀ ਖੁਸ਼। ਜਹਾਜ਼ ਵਰਗਾ ਮੂੰਹ ਹੈ ਮਾਸ਼ਾਅੱਲਾ ਆਪਣਾ ਵੀ ਬੜਾ ਕਾਗਜ਼ ਦੀ ਕਸ਼ਤੀ ਵਰਗਾ ਭੈਣ ਮੇਰੀ ਚਲੋ ਜੀ ਸਾਡੀ ਆਪਾਂ ਗੱਲ ਕਿਤੇ ਸੁਣ ਅੱਗੇ ਲੈ। ਚੱਲ ਜਾਂਦੇ ਗੁਲੂ ਨਹੀਂ, ਨਹੀਂ, ਮੇਰੀ ਗੱਲ ਸੁਣੋ, ਉਹ ਨਹੀਂ, ਭਾਬੀ ਜੁਗਤਾਂ ਸੋਹਣੀਆਂ ਕਰਦੇ ਆ। ਜਨਾਨੀ ਵੇਖ ਐਸਾ ਮਠਿਆਈ ਵਰਗਾ ਪੀਸਾ ਮੇਰੇ ਕੋ ਤੇ ਤੁਸੀਂ ਜੁਗਤਾਂ ਕਰਦੇ ਇਹ ਉਹ ਪੀਸ ਜਿਹੜਾ ਪੈਰ ਥੱਲੇ ਆਇਆ ਹਾਏ ਉਹ ਖਲੋ ਜਾ ਤੂੰ ਹੀ ਉਹ ਪੀਸ ਆ ਜਿਹਨੂੰ ਕੋਈ ਨਹੀਂ ਲੈਂਦਾ ਸ਼ੌਕ ਚ ਪਿਆ ਹੀ ਬੁੱਸ ਜਾਂਦਾ ਖਲੋ ਜਾ ਉਸਤਾਦ ਜੀ ਭਾਬੀ ਜੁਗਤਾਂ ਕਰਨ ਡਈ ਆ ਕੋਈ ਦੇਖੋ ਨਹੀਂ ਬੇਟਾ ਉਹਨਾਂ ਲੰਗਰ ਕੈਸਾ ਮੋਟਰਸਾਈਕਲ ਦੀ ਬੱਤੀ ਵਰਗਾ ਮੂੰਹ ਆ ਕੋਈ ਫੇਸਾਂ ਨਹੀਂ ਨੂੰ ਬੇਟਾ ਉਹ ਵੀ ਤੇ ਭਰਜਾਈ ਜੀ ਤੂੰ ਆਖਿਆ ਹੋਇਆ ਕਿੰਨੀਆਂ ਗੱਲਾਂ ਕਰਦਾ ਵੇ ਇਹ ਰੌਣਕਾਂ ਅਸੀਂ ਲਾਉਣੀਆਂ ਚੱਲ ਤੁਹਾਡੇ ਵੇ, ਇਹ ਨਾਲ ਆ ਮੂੰਹ ਪਰੇ ਤੁਹਾਡੇ ਹੈ ਜੀ ਇਹ ਨਾਲ ਆ ਤੁਹਾਡੇ ਜੀ ਸ਼ਿਗਰ ਦਾ ਇਹਦੇ ਲੈਦਾ 100 ਰੁਪਿਆ ਦਊਂਗਾ ਇਹਨੂੰ ਵਿਮ ਸਾਬਣ ਨਾਲ ਮਾਂਜ ਕੇ ਲਿਆਉਣਾ ਤੁਸੀਂ ਮੈਂ ਹੈ ਹਾਂਜੀ ਉਹ ਭਾਂਡੇ- ਲੈਦਾ 100 ਦਵਾਂਗੇ ਤੁਹਾਨੂੰ ਭਾਈ ਜੀ ਜਿਹੜੇ ਤੁਸੀਂ ਉੱਥੇ ਮੈਂ ਗਾਉਣ ਆਉਣਾ ਵਾ ਤੁਸੀਂ ਸ਼ਗਨ ਪਾਉਣਾ ਇਹਨੂੰ ਪੈਰ ਥੱਲੇ ਰੱਖ ਕੇ ਨਹੀਂ, ਚੰਗੀ ਆਹ ਤਰ੍ਹਾਂ ਲਾਂਘ ਮਾਂਜ ਪਾਉਣੀ ਕੇ ਲਿਆਣਾ ਏ ਉਹ ਕੀ ਗੱਲ ਹੈ ਸੀ ਮੈਂ ਸ਼ਿਗਰ ਦੀ ਇਮਲੀ ਖਾਂ ਲਿਆਉਣਾ ਜਾਂ ਉੱਥੋਂ ਸਿਲਵਰ ਦਾ ਗਲਾਸ ਲਿਆਉਣਾ ਬੀਬੀ ਲਓ ਜੀ ਦੱਸੋ ਕੋਈ ਪਿਆਰ ਮੁਹੱਬਤ ਕਰੋ 5000 ਲਓ ਜੀ, ਨਹੀਂ, ਤੁਸੀਂ ਗੱਲ ਮੂੰਹ ਸੁਣੋ। ਮੰਗੀ ਤੇ ਮੌਤ ਵੀ ਨਹੀਂ ਆਉਂਦੀ ਨਹੀਂ ਨਹੀਂ ਤੁਸੀਂ ਇਹ ਤਾਂ ਮੰਗੋ ਤੁਹਾਨੂੰ ਤੇ ਬਿਲਕੁਲ ਨਹੀਂ ਆਉਂਦੀ ਤੁਸੀਂ ਜਿੱਦਾਂ ਦੇ ਮੰਗੋ ਤੇਰੇ ਅਸੀਂ ਦੁਆ ਕਰ ਦਿੰਦੇ ਹਾਂ ਤੇ ਇਹ ਗੱਲ ਆ ਮੰਗੋ ਤੇ ਸਹੀ ਹਾਂਜੀ। ਸਾਡੀ ਖੈਰ ਮੰਗੋ ਮੇਰਾ ਕਹਿਣ ਦਾ ਮਤਲਬ ਹੈ ਹਾਂਜੀ। ਤੁਸੀਂ ਇੰਨੀ ਕਰੋ ਰੁਪਈਆ ਦਿਓ ਸਾਨੂੰ 7-7000 ਇੱਕ ਦਿਨ ਦਾ ਸਤੂ ਦੀ 21000 ਦੇ ਦਿਓ 1000 ਤੇ ਸਿਗਰਟ ਪਾਣ ਸਾਡੇ ਤੇ 20000 ਚਲੋ ਬੱਚਿਆਂ ਲਈ ਲੰਗਰ ਚੱਲ ਜਾਏਗਾ ਚੱਲ ਕੋਈ ਨਹੀਂ ਮਾੜੇ ਹੈਗੇ ਪਤਾ ਨਹੀਂ ਕਦੋਂ ਦਾ ਫੰਕਸ਼ਨ ਕੀਤਾ ਮੂੰਹ ਵੇ ਤੁਕਲਾਂ ਵਰਗੇ ਹੋਏ ਭੁੱਖਾਂ ਕੱਟ ਕੱਟ ਕੇ ਤੈਨੂੰ ਮੈਂ ਕਿਹਾ ਸੀ ਕਾਕਾ ਕੋਈ ਆਪਣਾ ਲਾਲਾ ਸਾਰਾ ਨੇ ਸਾਨੂੰ ਹੋਰ ਦੇ ਦੇਣਾ ਉਹ ਨਾ ਤਾਂ ਤੁਸੀਂ ਡਾਕਟਰ ਨੇ ਮੈਨੂੰ ਵੀ ਖੁਸ਼ੀ ਇਹ ਲਿਆ ਕਹਿਤਾ ਚਲੋ ਡਾਕਟਰ ਨੇ ਖੁਸ਼ੀ ਦਾ ਕਹਿਤਾ ਸਾਨੂੰ ਤੇ ਉਹ ਹੀ ਨਹੀਂ ਸ਼ਗਨ ਸਾਡੇ ਮਾਣ ਹੋਣੇ ਮੈਨੂੰ ਲੱਗਦਾ ਇਹਨਾਂ ਦਾ ਜਿੰਨਾ ਪ੍ਰੋਗਰਾਮ ਆ ਸਾਰਾ ਪੈਸਾ ਖੁਸ਼ੀ ਦਾ ਲੱਗਣਾ ਅੱਲਾਹ ਕਰੇ ਇਹਨਾਂ ਦਾ ਵੱਡਾ ਆਪਰੇਸ਼ਨ ਹੀ ਹੋਵੇ ਚਲੋ ਜੀ ਠੀਕ ਹੈ ਹਾਂਜੀ ਤੁਹਾਡੀ ਸਾਡੀ ਗੱਲ ਪੱਕੀ ਪੱਕੀ ਦੀ 20000 ਡਨ ਹੋ ਗਿਆ ਹਾਂਜੀ। ਲਿਆਓ ਕੀ ਕਹਿੰਦੇ ਉਹਨੂੰ ਪੁੱਤ ਸਾਈ ਬਿਆਨਾ ਸਾਈ ਬਿਆਨਾਂ ਦੇ ਉਹ ਤੁਸੀਂ ਬਿਸਮਿਲ੍ਲਾ ਸਿੰਗਰ ਹੋ ਕਿ ਤੁਸੀਂ ਮੰਗਦੇ ਹੋ ਨਹੀਂ ਲਓ ਜੀ ਜਨਾਬ ਵੀ ਇਹ ਹੁੰਦਾ ਵਾ ਸ਼ਗਨ ਪਾਈ ਦਾ ਵਾ ਇਹ ਸ਼ਗਨਾਂ ਦੇ ਕੰਮ ਹੁੰਦੇ ਆ ਪਹਿਲੇ ਗੱਲ ਆ ਪੱਕੀ ਹੋ ਚੈੱਕ ਆ ਜਨਾਬ ਹੈ ਰੱਖੋ ਜ਼ਰਾ ਜਾਏ ਅੱਛਾ ਇਹ ਕਿੰਨੇ ਦਾ ਚੈੱਕ ਹੈ ਜੀ ਇਹ 20000 ਦਾ ਹੀ ਚੈੱਕ ਆ 20 ਤੁਹਾਨੂੰ ਐਡਵਾਂਸ ਹੀ ਆ ਗਿਆ ਬਕਾਇਆ ਜੋ ਉਤੋਂ ਹੋਏਗਾ ਤੁਹਾਡੀ ਕਿਸਮਤ ਇਹ ਅਸੀਂ ਦੋਵੇਂ ਚੈੱਕ ਕਰ ਲਈਏ ਚੈੱਕ ਕਿਤੇ ਉਹਨਾਂ ਸਾਡੇ ਤੋਂ ਪਹਿਲੇ ਕਿਸੇ ਨੇ ਚੈੱਕ ਕਰਕੇ ਤੁਹਾਨੂੰ ਦੇਤਾ ਹੋਵੇ ਨਹੀਂ ਇਹ ਮਾਹੌਲ ਦੇ ਵਿੱਚ ਕਿਤੇ ਏਟੀਐਮ ਜਾਂ ਕਿਤੇ ਬੈਂਕ ਹੈਗਾ ਵਾ ਆ ਪਿੰਡ ਵਿਖਣ ਦੇ ਸਾਡਾ ਹਾਂਜੀ ਇਹਦੀ ਨੁੱਕਰ ਤੇ ਜਾਇਦ ਵਾਲਿਆਂ ਦੀ ਦੁਕਾਨ ਬਣੀ ਅਸੀਂ ਉਹਨੂੰ ਆ ਕਾਗਜ਼ ਦੇਣਾ ਉਹਨੂੰ ਪੈਸੇ ਦੇ ਦੇਣੇ ਸਾਨੂੰ ਉਹ ਵੀ ਦੇ ਦਿੰਦੇ ਹਾਂਜੀ ਹਾਂਜੀ ਚਲੋ ਠੀਕ ਹੋ ਭਾਜੀ, ਗਿਆ ਹਰ ਜਿੱਥੋਂ ਸਹੂਲਤ ਮਰਜ਼ੀ ਲੈ ਵਾ। ਲਿਓ ਹਾਂਜੀ, ਚਲੋ। ਸਾਡੇ ਵੱਲੋਂ ਤੁਸੀਂ ਕਲੀਅਰ 3 ਦਿਨ ਬਿਸਮਿਲ੍ਲਾ ਵਾਸਤੇ ਲੈ ਬੇਟਾ ਹੁਣ ਤੁਸੀਂ 20000 ਆ ਆ ਜਾਣਾ ਗਿਆ ਭਾਜੀ ਹਾਂਜੀ ਹੁਣ ਤੁਸੀਂ ਆ ਜਾਣਾ ਆ ਨਹੀਂ ਆ ਜਾਣਾ ਜਾਣਾ, ਆ ਨਹੀਂ ਜਾਣਾ ਅਸੀਂ ਨਾਲ ਲੈ ਕੇ ਜਾਣਾ ਬਹਿ ਇੱਥੇ ਜਾ ਬੈਠੋ ਜੀ। ਇੱਕ ਤਾਂ ਪਤਾ ਨਹੀਂ ਖੋਚਾਂ ਨੂੰ ਗਰੀਸ ਦਿੱਤੀ ਤੁਰੀ ਜਾਂਦੀ ਮੇਰੇ ਨਾਲ ਸਵੇਰ ਦੀ ਇਹ ਹਜ਼ੂਰ ਆਪਣਾ ਭਰਜਾਈ ਕਿਹੜੇ ਸ਼ਹਿਰ ਤੋਂ ਮਾਸ਼ਾਅੱਲਾ ਇਹ ਤੇ ਫੈਸਲਾ ਬਾਤ ਹੀ ਆ ਮਾਸ਼ਾਅੱਲਾ ਤਾਂ ਹੀ ਬੜਾ ਪਹਿਲਾਂ ਪੰਜਾਲੀ ਬਾਤ ਹੀ ਹੈ ਸਲੰਟੀਅਰ ਦਾ ਮੂੰਹ ਆ, ਪੂਰਾ ਜਿਹਾ ਸਿਸਟਮ ਹੈ ਅੱਛਾ ਅੱਖਾਂ ਖੋਲੋ ਮੈਂ ਥੱਪੜ ਮਾਰ ਦੇਣਾ ਅੱਖਾਂ ਤੇ ਖੋਲੋ ਕਿੰਨਾ ਗੱਲਾਂ ਕਰਨ ਦਾ ਨਹੀਂ ਤੁਹਾਡੀ ਗੱਲ ਕਰ ਰਹੇ ਹਾਂ ਤੁਹਾਡੇ ਦੋਵਾਂ ਦੇ ਕਿੱਦਾਂ ਨੈਣ ਮੰਗਿਆ ਇਹ ਵੇਖੋ ਡੁਪਲੀਕੇਟ ਅਜੇ ਭਾਜੀ ਇਹ ਗੱਲ ਪੁੱਛਣੀ ਸੀ ਇੱਕ ਛੋਟੀ ਜਿਹੀ ਹਾਂਜੀ ਭਾਜੀ ਤੁਹਾਡੇ ਦੋਵਾਂ ਦੇ ਨੈਣ ਨੇ ਸ਼ਿੱਕੋ ਜਾਇਆ ਤੁਸੀਂ ਮੀਆਂ ਬੀਵੀ ਕੇ ਭੈਣ ਭਰਾ ਹੋ ਲੱਖ ਲਾਨ ਫਿਰ ਤਾਏ ਇਹ ਚਾਚੇ ਨੂੰ ਬਕਵਾਸ ਨਾ ਕਰ ਚੱਲ ਦੇ ਇਹ ਮੂੰਹ ਵਾਲਿਆ ਉਹ ਭੈਣ ਮੇਰੀ ਉਹਦੇ ਕਹਿਣ ਦਾ ਮਤਲਬ ਕਿ ਇਹ ਤਾਏ ਚਾਚੇ ਦੇ ਵੀ ਭੈਣ ਭਰਾ ਜਦੋਂ ਨਿਕਾਹ ਹੋ ਜੇ ਫਿਰ ਤੁਹਾਨੂੰ ਪਤਾ ਨਹੀਂ ਨਾ ਲੱਗਣਾ ਇੱਧਰ ਵੀ ਔਰਤ ਬੈਠੀ ਲੱਗਣ ਡਈ ਆ ਤਾਂ ਅਸਲ 'ਚ ਨਾ ਉਹਨਾਂ ਦੀ ਵੀ ਟੈਨਸ਼ਨ ਆ ਨਾ ਉਹ ਜਦੋਂ ਕਿਤੇ ਸ਼ਾਦੀ ਹੋਈ ਮਾਂ ਪਿਓ ਦੀ ਪੂਰਾ ਕਸਾਂ ਦਾ ਰਿਸ਼ਤੇਦਾਰ ਸੜਦੇ ਦਮ ਸੀਗੇ ਪੁਖਤ ਵਰਗਾ ਮੂੰਹ ਇਹਦਾ ਮੈਂ ਸਮਝ ਜਾਵਾਂ ਅੱਛਾ ਲਓ ਜੀ ਗੱਲ ਇਹ ਆ ਕਿ ਕਿਹੜੀ ਹੁਣ ਭਰਜਾਈ ਤੁਸੀਂ ਇਹਨੂੰ ਦਮ ਪੁਖਤ ਦਾ ਵੀ ਪਤਾ ਕਾਕਾ ਇਹ ਲੱਗਦਾ ਪਿੱਛੇ ਆਪਣੇ ਪਿੰਡ ਦੀ ਹੈ ਇੱਥੇ ਆ ਕੇ ਕਿਤੇ ਰੌਲਾ ਪਿਆ ਹੈ। ਲਓ ਜੀ ਤੁਹਾਨੂੰ ਹੁਣ ਖੁਸ਼ੀ ਦਾ ਗਾਣਾ ਸੁਣਾ ਲਓ ਜੀ ਹੁਣ ਇੱਕ ਗਾਉਂ ਸੁਣਾ ਦਿਓ ਤੇ ਬਸ ਅਸੀਂ ਥੋੜਾ ਜਿਹਾ ਜ਼ਰਾ ਥਕਾਵਟ ਦੂਰ ਹੋਈ ਤੇ ਫੇਰ ਆਪਾਂ ਨਿਕਲੀ ਤੁਸੀਂ ਫਿਰ ਇੰਜ ਨਹੀਂ ਹੋਣਾ ਤੁਸੀਂ ਲੰਮੇ ਪਾਓ ਤੁਹਾਡਾ ਲਤਾੜਾ ਕਰ ਦਿੰਦੇ ਇਹਨਾਂ ਦੀਆਂ ਪਿੰਨੀਆਂ ਮਲ ਲੈਣੇ ਹੈ ਥਕਾਵਟ ਤੁਹਾਨੂੰ ਗਾਣਾ ਇਦਾਂ ਦਾ ਜੇ ਸੁਣਾਓ। ਬਹੁਤੀ ਥਕਾਵਟ ਨੇਤਾ ਦੇ ਮੁੰਡੇ ਜੇ ਕਿ ਖਾਨ ਸਾਹਿਬ ਜੇ ਨਹੀਂ ਭਾਜੀ ਪਤਾ। ਮੇਰਾ ਕਹਿਣ ਦਾ ਮੈਂ ਬਹੁਤੀ ਥਕਾਵਟ ਅੰਦਰ ਚਲੋ ਤੁਹਾਡਾ ਡਾਂਗਾ ਮਾਰ ਦਿੰਨੇ ਉਹ ਖਲੋ ਜਾ ਚੋਰ ਉਹ ਫੜਿਆ ਸੀ।
ਜੀ ਗਾਣਾ ਸੁਣਨਾ ਹੈ? ਹਾਂਜੀ ਕਿਸ ਕਿਸਮ ਦਾ ਸੁਣਨਾ ਆਪਣਾ ਮੁਹਤਰਮਾ ਜੀ ਕਿਹੜਾ ਕੋਈ ਗਾਣਾ ਮਿੱਠਾ ਸੁਣਨਾ ਜਿਹਾ ਗਾਣਾ ਸੁਣਾ ਮਿੱਠਾ ਜਿਹਾ ਕਾਕਾ ਗਾਣਾ ਫਿੱਕਾ ਸੁਣਾ ਦੇ ਨਾਲ ਭੋਰਾ ਭੋਰਾ ਇਹਨਾਂ ਨੂੰ ਗੁੜ ਦੇ ਦੇ ਟਾਈਮ ਥੋੜਾ ਭੁੱਖਾ ਕਰਨਾ ਗੁੜ ਕੀ ਕਰਨਾ ਚਲੋ ਜੀ ਲਓ ਜੀ ਆ ਬੇਟਾ ਸਤਵਾਂ ਕਾਲੇ ਤੋਂ ਆ ਬਣ ਕੇ ਜਰਾ ਨੀ ਢੋਲਾ ਤੇਰੇ ਪਿੱਛੇ ਪਿੱਛੇ ਆਉਨੀਆਂ ਹੋ ਕੇ ਮਜਬੂਰ ਤੇਰੇ ਕਰ ਲੈ ਮੈਂ ਕੋਨੀਆਂ ਇਸ਼ਕੇ ਦਾ ਰੋਗ ਬੁਰਾ ਇਸ਼ਕੇ ਦਾ ਰੋਗ ਬੁਰਾ ਤੈਨੂੰ ਸਮਝੋਨੀਆਂ ਵੇ ਸੋਹਣਿਆ ਦਿਲ ਦਾ ਮਾਮਲਾ ਤੇਰੇ ਬਸ ਵੀ ਬਸ ਹਾਂਜੀ ਐਦਾਂ ਦੇ ਹੀ ਉੱਥੇ ਚੁਰਬਲਾ ਜਿਹਾ ਗਾਣਾ ਮਜ਼ੇ ਆ ਮੈਂ ਜਾਂਦਾ ਕਹਿੰਦਾ ਮਜ਼ਾ ਆ ਜਾਏਗਾ ਚਰਚਾ ਚੱਲ ਬੇਗਮ ਆਓ ਜੀ ਚਲੋ ਜੀ ਬਿਸਮਿਲ੍ਲਾ ਭਾਜੀ ਇੱਕ ਮਿੰਟ ਇੱਥੇ ਖੜੇ ਹੋਵੋ ਅਸੀਂ ਸਮਾਨ ਅਸੀਂ ਇਹ ਸਮਾਨ ਧਰ ਓਏ ਇਮਲੀ ਖਾਂ ਚੱਲ ਚਲੋ ਜੀ ਪੁੱਤ ਸਾਹਿਬ, ਆਓ। ਆਪ ਚੁੱਕ ਪੇਟੀ ਚੁੱਕ ਪੁੱਤ ਇਹਨੂੰ ਪਾਓ ਬੈਗ ਦੇ ਵਿੱਚ ਅੱਲਾ ਖੈਰ ਆਓ ਰੱਖੇ ਜੀ। ਅੱਲਾ ਰੋਦੀ ਦੇ ਮੱਥੇ ਲਾਉਣ ਲੱਗਾ ਮੇਰਾ ਸਾਹਿਬ ਪੁੱਤ। ਪਹਿਲਾਂ 20000 ਤੜਾ ਨਾ ਲਈਏ ਕੀ ਔਖ ਲੋ ਜਾ 20000 ਹੀ ਲੋਹੇ ਦਾ ਦੇਤਾ ਤੜਾ ਲਈ ਬੱਚਿਆਂ ਨੂੰ ਦੇ ਚਲੀਏ ਲੰਗਰ ਬੇਟਾ ਸਮਝਿਆ ਕਰ ਜਦੋਂ ਘਰ ਦੇ ਨੂੰ ਵੀ ਕਹਿ ਦੇਣਾ ਕਿ ਚੱਲੇ ਆ ਬਸ ਦੁਆ ਕਰੋ ਤੇ ਆ ਜਾਣਾ ਚੱਲ ਮੇਰਾ ਪੁੱਤ ਅੱਲਾ ਖੈਰ ਰੱਖੇ ਇਹ ਯਾ ਪੀਰ ਉਸਤਾਦ ਤੇਰੇ ਨਾਲ ਦਾ ਹੀ ਆਸਰਾ ਕਾਕਾ ਉੱਥੇ ਕੋਈ ਬਲੱਜ ਪੁਣਾ ਨਹੀਂ ਕਰਨਾ ਮੇਰਾ ਪੁੱਤ ਹੈ ਤੁਸੀਂ ਵੀ ਕੋਈ ਖਾਜਬਾਜੀ ਨਹੀਂ ਕਰਨੀ ਉੱਥੇ ਉਹ ਦੁਰ ਫੇਡੇ ਚੱਲ 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 ਮੇਰਾ ਪੁੱਤਰ ਆ ਜਾ ਅੱਲਾ ਖੈਰ ਤੇ ਬੇੜੇ ਪਾਰ ਆਓ ਜੀ ਆਓ ਖਾਨ ਸਾਹਿਬ ਆ ਚਲੋ ਚਲੋ ਬਿਸਮਿਲ੍ਲਾ ਖੈਰ ਹੋਏ ਉਹ ਭਾਜੀ ਇੰਨੀ ਦੂਰ ਇਹ ਮੈਂ ਕਿਹਾ ਅਸੀਂ ਵੀ ਆਪਣਾ- ਏਡੀ ਦੂਰੋਂ ਗਏ ਆ ਇੱਥੇ ਫੰਕਸ਼ਨ ਕਰਨਾ ਜੀ ਹਾਂਜੀ ਹਾਂਜੀ ਇੱਥੇ ਇਹੀ ਹਵੇਲੀ ਆ ਜੀ ਜਿਹਦਾ ਨਾਮ ਲਾਇਆ ਰਹੇ ਮਾਸ਼ਾਅੱਲਾ ਕੀ ਕਹਿਨੇ ਜੀ ਧਿਆਨ ਨਾਲ ਪੁੱਤਰ ਏ ਓਏ ਅੱਲਾ ਖੈਰ ਕਰੇ ਲੈ ਬੇਗਮ ਇੱਧਰ ਆ ਇੱਧਰ ਦੀ ਆ ਘੁੰਮ ਕੇ ਇੱਥੇ ਜੁੱਤੀ ਲਾ ਤੇ ਇੱਥੇ ਬੈਠੋ ਖਾਨ ਸਾਹਿਬ ਇਹ ਤੁਹਾਡੇ ਸਾਹਮਣੇ ਗਾਉਣਾ ਜੀ ਹੈ ਤੁਹਾਡੇ ਸਾਹਮਣੇ ਗਾਉਣਾ ਨਹੀਂ ਤੇ ਪੈਸੇ ਅਸੀਂ ਦੇਣੇ ਤੇ ਸਾਡੇ ਸਾਹਮਣੇ ਖਾਣਾ ਇੱਥੇ ਰੌਣਕ ਲੱਗ ਜਾਣੀ ਹੋਰ ਘੰਟਾ ਡੇਢ ਆ ਇੱਥੇ ਬਹਿ ਜਾ ਸਾਡੇ ਲੋ ਆ ਕਿੱਕਰ ਸੁਣੀ ਜਾਵੇ ਅਸੀਂ ਤੇ ਪੈਸੇ ਲੈਣੇ ਕੁਝ ਜੀ ਉਹ ਕੁਝ ਨਜ਼ਰ ਨਹੀਂ ਆਉਣ ਡਿਆ ਇੱਥੇ ਉਹ ਸਾਰਾ ਕੁਝ ਤੈਨੂੰ ਬੱਚੇ ਨਹੀਂ ਨਜ਼ਰ ਨਾ ਆਉਂਦੇ? ਫਿਰ ਪਤਾ ਨਹੀਂ ਇੰਨੇ ਕਿੱਕਰ ਲੱਗੇ ਮਾਲ ਵੱਜਾ ਉਹ ਜਾਓ ਭਾਜੀ ਬਰਾਂਡਾ ਨਹੀਂ। ਉਹ ਸਾਡੇ ਕਬੂਤਰ ਰੱਖੇ ਤੇ ਕੋਈ ਸਫਾਈ ਕੋਈ ਫੱਟਾ ਕੋਈ ਸਟੇਜ ਬਣਾਓ ਜਿੱਥੇ ਉਹ ਅਸੀਂ- ਬਾਜ਼ੀਆਂ ਮਾਰਨੀਆਂ ਤੁਸੀਂ ਆ ਵੇਖ ਛੱਡ ਦੇ ਇਹਦਾ ਮੂੰਹ ਵੇਖ ਕਿਸ ਤਰ੍ਹਾਂ ਦਾ ਲਓ ਹਜ਼ੂਰ ਹਾਂਜੀ। ਉਹ ਹੁਣ ਆ ਤੇ ਗਏ ਜਿੱਥੇ ਅਸੀਂ ਪ੍ਰੋਗਰਾਮ ਕਰਨਾ ਉਹ ਜਿਹੜਾ ਬਕਾਇਆ 1000 ਹੈ ਨਾ ਤੋ ਉਹ ਦੇ ਦਿਓ ਬਲਕਿ ਮੈਂ ਤਾਂ ਕਹਿੰਦਾ ਕਿ ਪਹਿਲੇ ਉਹ ਜੀ ਸਾਨੂੰ ਵਹਾ ਦਿਓ ਹਾਂਜੀ। ਜਿਹਨੂੰ ਅੱਲਾ ਨੇ ਖੁਸ਼ੀ ਦੇਣੀ ਨਾਲੇ ਭੋਰਾ ਮਠਿਆਈ ਲਿਆਓ ਸ਼ਗਨਾਂ ਦਾ ਕੰਮ ਮੂੰਹ ਕੋਈ ਮਿੱਠਾ ਚਾਹ ਹੋ ਦੀ ਪਿਆਲੀ ਹੋ ਜਾ ਤੇ ਇੰਨਾ ਤੋੜ ਚਾਹ ਕੇ ਦੀ ਆਏ ਦੁੱਧ ਪੱਤੀ ਭਾਜੀ ਚਾਹ ਤੇ ਵੈਸੇ ਸੁਭਾਨ ਭਾਜੀ ਅੱਲਾਹ। ਕਰਦੇ ਸਿਫਤਾਂ ਅਸੀਂ। ਨਾ ਕਰੋ ਕਿਆ ਸਿਫਤਾਂ ਨਾ ਕਹਿਣ? ਕਰੋ ਮਗਾਓ ਮਗਾ ਲਓ ਮੈਂ ਬਸ ਕਹਿੰਦਾ ਦੁੱਧ ਕਾੜ ਕੇ ਜਦੋਂ ਉੱਤੇ ਮਲਾਈ ਸਟਣੀ ਆ ਹਾਏ ਤੇ ਇਦਾਂ ਹਾਏ। ਲੱਗਣਾ ਦਰੀ ਕੱਟ ਕੇ ਰੱਖੀ ਚਾਹ ਤੇ ਸੁਭਾਨ ਅੱਲਾਹ ਅਸੀਂ ਆਹ ਇੱਥੇ ਵੇਖੋ। 3 ਦਿਨ ਇੱਥੇ ਹੀ ਆ ਤੁਹਾਡੇ ਇਹ ਕੋਲ ਵੇਖੋ ਉਹ ਪਰਲੇ ਦਾ ਮੂੰਹ ਵੇਖੋ ਤੁਸੀਂ ਜਿਵੇਂ ਤਾਂ ਕੰਧ ਤੇ ਥਾਪੀ ਲਾਈ ਹੁੰਦੀ ਉਹ ਬੀਬੀ ਤੂੰ ਇੰਨੀ ਦੇਰ ਬਾਅਦ ਮੇਰੇ ਮੂੰਹ ਵੱਲ ਧਿਆਨ ਮਾਰੀ ਜਾਣ ਡਈ ਆਪਣਾ ਬੰਦਾ ਦੇਖ ਹਾਂਜੀ ਹਜ਼ੂਰ ਦੇਖੋ ਇਹ ਉਹ ਜਗ੍ਹਾ ਜਿੱਥੇ ਫੰਕਸ਼ਨ ਕਰਨਾ ਹੈ ਹਾਂਜੀ ਹਾਂਜੀ ਮਾਸ਼ਾਅੱਲਾ ਕਿਆ ਕਰਨੇ ਦੇਖੋ ਜੀ ਆ ਤੇ ਗਏ ਆ ਪ੍ਰੋਗਰਾਮ ਵੀ ਕਰ ਲੈਣਾ ਜੀ ਜੀ ਤੇ ਉਹ ਜਿਹੜਾ ਤੁਸੀਂ ਹਜ਼ੂਰ ਗੱਲ ਕੀਤੀ ਸੀ ਬਕਾਇਆ 1000 ਉਹ ਦੇ ਦਿਓ ਹਾਂਜੀ ਹਾਂਜੀ ਤੇ ਨਾਲੇ ਚਲੋ ਬਕਾਇਆ ਦੀ ਵੀ ਖੈਰ ਉਹ ਮਠਿਆਈ ਮੰਗਾਓ ਮੂੰਹ ਸ਼ਗਨ ਮਿੱਠਾ ਕਰਾਓ ਨਾਲੇ ਉਹ ਜੀ ਮਿਲਾਓ ਜਿਹਨੂੰ ਅੱਲਾ ਜੀ ਦੇ ਰਿਹਾ ਹੈ, ਖੁਸ਼ੀ ਆ ਜੀ, ਰਹੀ ਜਿਹਨੂੰ ਦੇ ਰਿਹਾ ਸਾਹਮਣੇ ਬੂਰੀ ਤੁਹਾਡੇ ਮਾਸ਼ਾ ਬੂਰੀ ਇਹ ਬੂਰੀ ਤੇ ਨਹੀਂ ਜੀ ਉਦਾਂ ਹੀ ਜਿੱਦਾਂ ਤੁਸੀਂ ਉੱਥੇ ਸਾਨੂੰ ਲੈ ਕੇ ਆਏ ਹੋ ਨਾ ਉਹੀ ਰੰਗ ਆ ਬੂਰਾ ਤੇ ਨਹੀਂ ਰੰਗ ਓਏ ਹੋਏ ਖਾਨ ਸਾਹਿਬ ਕਿਉਂ ਤੁਸੀਂ ਲਫੇੜਾਂ ਖਾਣੀਆਂ ਮੇਰੀ ਬੁੱਢੀ ਕੋਲੋਂ ਕੀ ਕਿਉਂ ਬੁਰੀ ਨੀ ਭਰਜਾਈ ਜੀ। ਕੋਲੋਂ ਠੁੱਡੇ ਖਾਣੇ ਤੁਸੀਂ ਬੂਰੀ ਨਹੀਂ ਸੰਤ ਪੂਰੀ ਜੀ ਲੱਗਣ ਉਹ ਡਈ ਆ ਪੂਰੀ ਨਹੀਂ ਭਾਈ ਉਹ ਬੂਰੀ ਉਹ ਮੱਝ ਦੀ ਗੱਲ ਕਰ ਰਿਹਾ ਜਿਹੜੀ ਬੂਰੀ ਵੱਜੀ ਆ ਹੈ ਹਾਂਜੀ ਇਹ ਮੱਝ? ਡਾਕਟਰ ਨਹੀਂ ਆਪਣਾ ਆ ਜਿਹੜਾ ਜਣਾਵਾ ਡਾਕਟਰ ਹਾਂਜੀ ਹਾਂਜੀ ਉਹਨੇ ਦੱਸਿਆ ਵਾ ਕਿ 3 ਦਿਨਾਂ ਬਾਅਦ ਇਹਨੇ ਸੂ ਪੈਣਾ ਵਾ ਅੱਛਾ ਜੀ ਤੇ ਮੈਂ ਕਿਹਾ ਵੀ 3 ਦਿਨਾਂ ਬਾਅਦ ਤੇ ਸੁਣਾ ਹੀ ਆ ਵੀ ਸੁਭਾਨ। ਖੁਸ਼ੀਆਂ ਅੱਜ ਤੋਂ ਹੀ ਸ਼ੁਰੂ ਕਿਉਂਕਿ ਅੱਜ ਹੀ ਉਹਨੇ ਦੱਸਿਆ ਤੁਹਾਨੂੰ ਇਹ ਅਸੀਂ ਮੱਝ ਦੀ ਖੁਸ਼ੀ ਕਰਨਾ ਹੈ ਨਹੀਂ ਤੇ ਹੋਰ ਮੇਰੀ ਕਰਨਾ ਹੈ ਤੁਸੀਂ ਮਾਸ਼ਾਅੱਲਾ ਜਿੰਨੇ ਤੁਸੀਂ ਖੁਸ਼ ਹੋਣੇ ਮੈਂ ਤਾਂ ਕਿਹਾ ਪਤਾ ਨਹੀਂ ਭੈਣ ਦੀ ਫੇਰ ਰੱਬ ਨੇ ਸੁਣ ਲਈ ਉਹ ਨਹੀਂ ਨਹੀਂ ਭਾਈ ਅਸਲ ਦੇ ਵਿੱਚ ਗੱਲ ਇਹ ਆ ਕਿ ਤੁਸੀਂ ਇਹਨੂੰ ਜ਼ਰਾ ਹਜ਼ਾਰਾਂ ਨੂੰ ਬਚੇ ਰਹਿਣ ਦਿਓ ਆਪਣਾ ਉਠੋ ਪੰਪ ਚਲਾਵੋ ਪੈਪ ਨਾਲ ਜ਼ਰਾ ਉਹਦੀਆਂ ਲੱਤਾਂ ਲੁੱਤਾਂ ਧੋਵੋ ਤੇਲ ਛੇਲ ਮਲੋ ਤੇ ਪਹਿਲਾ ਦੇਣਾ ਚ ਉਹਦੀ ਸੇਵਾ ਸੁਆ ਕਰੋ ਜਿੱਦਾਂ ਹੀ ਕੱਟਾ ਉਹਨੇ ਦੇਣਾ ਵਾ ਅੱਛਾ ਜੀ ਉਹਨੂੰ ਲੋਰੀ ਵੀ ਤੁਸੀਂ ਦੇਣੀ ਆ ਉਹਦੀ ਸਾਫ਼ ਸਫਾਈ ਦਾ ਕੰਮ ਤੁਹਾਡਾ ਉਹ ਸੁਣ ਤਾਂ ਲਓ ਚੌਰੀ ਸਾਹਿਬ ਕਿਹੜੇ ਪਾਸੇ ਟੁਰ ਪਏ ਤੁਸੀਂ ਸਾਨੂੰ ਤਾਂ ਪ੍ਰੋਗਰਾਮ ਲਈ ਲਿਆਂਦਾ ਜਾਂ ਤੇਰੇ ਤੇ ਕਾਮਾਂ ਰੱਖਣ ਲਈ ਇਹ ਲਿਆਂਦਾ ਪ੍ਰੋਗਰਾਮ ਹੀ ਆ ਮੈਂ ਕਦੋਂ ਤੈਨੂੰ ਫਰਿੱਜ ਠੀਕ ਕਰਨ ਨੂੰ ਕਹਿੰਦਾ ਓਏ ਪ੍ਰੋਗਰਾਮ ਕਿਸੇ ਹੋਰ ਨੂੰ ਦੇ ਇੱਥੇ ਸਾਨੂੰ ਇਹ ਪ੍ਰੋਗਰਾਮ ਅਸੀਂ ਨਹੀਂ ਕਰਦੇ ਉਹ ਬੰਦੇ ਹੋਰ ਹੁੰਦੇ ਆ ਓ ਭਾਈ ਓਏ ਇੱਕ ਮਿੰਟ ਗਲਾਈ ਨਾ 6.5 ਲੱਖ ਦੀ ਮੱਝ ਆ ਕਮ ਸੇ ਕਮ ਉਹਨੇ ਕੱਟਾ ਦੇਣਾ ਪਤਾ ਲੱਗਾ ਉਹ ਕੱਟਾ ਦੇਣਾ ਅਸੀਂ ਬੋਲੀ ਪੀਣ ਆਏ ਆ, ਮਰੇ ਤੈਨੂੰ ਲਵੇ ਮੌਲਾ ਉਹ ਤੁਸੀਂ ਗਾਉਣਾ ਭਾਈ ਤੁਸੀਂ ਗਾਉਣਾ ਉੱਥੇ ਓਏ ਅਸੀਂ ਗਾਉਣਾ ਤੈਨੂੰ ਤਾਂ ਦੇਣਾ ਵਾ ਖੜਕੇ ਤੇ ਗਾਉਂਦੀ ਉਹ ਨਹੀਂ ਨਹੀਂ ਉਹ ਅਸਲ ਦੇ ਵਿੱਚ ਗੱਲ ਇਹ ਆ ਕਿ ਤੁਸੀਂ ਉਹਦੀ ਸਾਫ਼ ਸਫਾਈ ਕਰਨੀ ਆ ਪਹਿਲੋਂ ਉਹ ਜਦੋਂ ਉਹਨੇ ਸਫਾਈ ਕੱਟਾ ਉਹ ਦੇਣਾ ਸਫਾਈ ਆਪਣੇ ਦਿਮਾਗ ਦੀ ਕਰ ਚਲੋ ਯਾਰ ਤੇ ਗੱਲ ਸੁਣ ਲੈ ਫੇਰ 2 ਕਿੱਦਾਂ ਦਿਨ ਤੁਸੀਂ ਦੇ- ਮੱਝ ਦੀਆਂ ਲੱਤਾਂ ਵੀ ਤੁਸੀਂ ਘੁੱਟਣੀਆਂ ਲੈ। ਛੁਲੇ ਛੁਲੇ ਵਾਲਾ ਕੰਮ ਤੁਹਾਡਾ ਇਹ ਸਾਰਾ। ਸਾਡੇ ਤਾਏ ਦੀ ਧੀ ਆ ਮਤਲਬ ਅਸੀਂ ਇਹਦੀ ਖਿਦਮਤ ਕਰਨੀ ਹੈ ਇਹ ਸਮਝ ਲਓਗੇ ਤੇ ਕਿਹੜੀ ਗੱਲ ਆ ਹਾਂ ਜਿਹੜੀ ਇਹ ਤੇਰੇ ਕੋਲ ਹੈ ਇਹਦੀਆਂ ਤੂੰ ਘੁੱਟ ਲਾ ਹਾਂ ਓਏ ਅਸਲ ਤੇ ਗੱਲ ਇਹ ਆ ਕਿ ਵੇਖੋ ਉਹ ਕੀ 6.5 ਵੇਖੀ ਲੱਖ ਮੈਂ ਦੀ ਮੱਝ ਕਿਹਾ ਆ ਇਹਨਾਂ ਦੇ ਡੰਡੇ ਖਾਣ ਵਾਲਾ ਜ਼ੀਨ ਹੋਇਆ ਆ ਬੀਬੀ ਠਹਿਰ ਜਾ ਤੇਰੀਆਂ ਬੀਬੀ। ਸੀ ਆਰਾਮ ਨਾਲ
ਬਹੁਤੀਆਂ ਗੱਲਾਂ ਨਹੀਂ ਨਹੀਂ ਅਸੀਂ ਤੇਰੀਆਂ ਟੂਮਾਂ ਲਾ ਲਈਏ ਚੱਲ ਵੇ ਉਹ ਚੱਲ 20,000 ਰੁਪਇਆ ਦਿੱਤਾ ਯਾਰ ਉਹ 20 ਦੇਤਾ ਤੂੰ 20 ਲੱਖ ਚਲੋ ਦੇਤਾ ਉੱਥੋਂ ਭਾਈ। ਕੰਮ ਸ਼ੁਰੂ ਕਰੋ ਲੈ ਇੱਥੇ 4 ਬੰਦੇ ਆ ਜਾਣੇ ਮੈਂ ਸਾਰਿਆਂ ਨੂੰ ਇੱਥੇ ਦਾਅਵਤ ਦਿੱਤੀ ਆ ਕਿ ਮੱਝ ਸੁਣੀ ਆ 6.5 ਲੱਖ ਦੀ ਮੱਝ ਆ ਕਮ ਸੇ ਕਮ 2-2.5 ਲੱਖ ਦਾ ਤੇ ਕੱਟਾ ਹੋਣਾ ਨਾ ਉਹ ਕੱਟਾ ਤੇ ਅਸੀਂ ਤੁਸੀਂ ਟਕੇ ਦੇ ਨਹੀਂ ਜੇ ਦੋਨੇ 20,000 ਚ ਆ ਗਏ ਜੇ ਇੱਕ ਮਿੰਟ ਇਮਲੀ ਖਾਂ ਮੈਨੂੰ ਦੱਸ ਪ੍ਰੋਗਰਾਮ ਪੁੱਤ ਕਿਹੜਾ ਫੜ ਬੈਠੇ ਆਪਾਂ ਕੀ ਹਾਂ ਸਾਹਿਬ ਕਰਨਾ ਮੈਂ ਤਾਂ ਇਹਨਾਂ ਨੂੰ ਜਾਣਦੇ ਨੇ ਪਿੰਡੋਂ ਕਿਤੇ ਕਮਲੇ ਹੋਏ ਆ ਮੱਝ ਤੇ ਕੌਣ ਖੁਸ਼ੀਆਂ ਕਰਦਾ ਯਾਰ ਅਸੀਂ ਕਰਦੇ ਜਿਨ੍ਹਾਂ ਕੋਲ ਪੈਸਾ ਉਹ ਕਰਦੇ ਉਹ ਯਾਰ 36 ਸਾਲ ਬਾਅਦ ਮੱਝ ਸੁਣੀ ਆ ਹੈ ਨਹੀਂ। ਸਾਡਾ ਕਦੋਂ ਦਿਮਾਗ ਖਰਾਬ ਕਰਨ ਡਿਆ ਓਏ ਤੂੰ? ਅੱਗੇ ਸੋਈ ਸੀ ਅੱਗੇ ਸੀ ਖੁਸਰੇ ਨੇ ਜਾਏ ਸੀ ਉਹ ਯਾਰ ਜਾ ਬੀਬੀ ਆਪਣੇ ਬੰਦੇ ਦਾ ਦਿਮਾਗ ਠੀਕ ਕਰ ਕਮਲੇ ਲੱਗਣ ਡਿਆ ਤੁਸੀਂ ਇੱਕ ਮਿੰਟ ਬੀਬੀ। ਕੋਈ ਗੱਲ ਨਹੀਂ ਅਸਲ ਦੇ ਵਿੱਚ ਅੱਗੇ ਨਾ ਪਿਛਲੀ ਵਾਰੀ ਭਲਾ ਕੀ ਹੋਇਆ ਕੀ ਹੋਇਆ? ਪਿਛਲੀ ਵਾਰੀ ਨਾ ਅਸੀਂ ਸੱਦੇ ਸੀ ਖੁਸਰੇ ਉਹ ਪਰਲੀ ਕਾਲੀ ਮੱਝ ਸੋਈ ਸੀ ਆਓ ਪਲਾਲ ਦੀ ਉਹ ਕਿਤੇ ਜਦੋਂ ਕੱਟਾ ਚੁੱਕ ਕੇ ਖੁਸਰਾ ਇੰਜ ਕਰਨ ਲੱਗਾ ਨਾ ਹਾਂ। ਮੱਝ ਨੇ ਆ ਉਹਦੀ ਵੱਖੀ ਚ ਦਿੱਤੀ ਟੁੱਡ ਅੱਛਾ। ਮੈਂ ਕਹਿੰਦਾ 3 ਦਿਨ ਖੁਸਰਾ ਕੜਲ ਪਿਆ ਰਿਹਾ ਇੰਜ ਕਰਕੇ ਮੈਨੂੰ ਇਹ- ਖੁਸਰਾ ਅਸੀਂ ਗੋਡੇ ਲਾ ਕੇ ਸਿੱਧਾ ਕੀਤਾ ਮੈਨੂੰ ਇਹ ਦੱਸ ਦਿਓ ਤੁਹਾਡੇ ਖਾਨਦਾਨ 'ਚ ਕਦੀ ਕਿਸੇ ਹਲ ਮੁੰਡਾ ਨਹੀਂ ਹੋਇਆ ਜਦੋਂ ਹੋਇਆ ਬੱਚਾ ਬੱਕਰੀ ਸੂਈ ਉਹਨੇ ਨਿਆਣਾ ਨਹੀਂ ਜੰਮਿਆ ਤੁਹਾਡੇ? ਉਹ ਵੀ ਖੁਸ਼ੀਆਂ ਕਰੀਦੀਆਂ। ਉਹ ਕੋਈ ਇਨਸਾਨ ਨਹੀਂ ਪਦਾਇਸ਼ ਹੋ ਰਹੀ ਤੁਹਾਡੇ ਖਾਨਦਾਨ 'ਚ ਚਲੋ ਉਸਤਾਦ ਜੀ ਤੁਸੀਂ ਮੈਂ ਖਲੋ ਜਾ ਮਰੇ ਮੈਂ ਕਿਹਾ ਖਰੇ ਉਹਦੇ ਔਲਾ ਪੈ ਗਿਆ ਇੰਨੀ ਸਲਾਹ ਨਾ ਕਰੋ ਇਹਦੇ ਨਾਲ ਉਹ ਭਾਈ ਤੁਹਾਡੀ ਮਿਹਰਬਾਨੀ ਆ ਜ਼ਰਾ ਆਸਤਾ ਬੋਲੋ ਉਹਦੇ ਕੋਈ ਬੱਚੇ ਤੇ ਅਸਰ ਪੈ ਗਿਆ ਮੈਂ 2.5 ਲੱਖ ਤੁਹਾਡੇ ਉਹ ਕੋਲ ਲੈ ਕਿਹੜਾ ਅਸਰ ਐਡਾ ਤੂੰ ਸਾਨੂੰ ਲੈ ਕੇ ਹਸਪਤਾਲ ਬੁਲਾਇਆ ਲੈ ਕੇ ਜਾ ਇਹਨੂੰ 112 ਸੱਦ ਕੇ ਉੱਥੇ ਪਹੁੰਚਾ ਉਹਨੂੰ ਲੀਡੋ ਵਾਲਿਆਂ ਦੀ 112 ਚ ਐਡਾ ਤੂੰ ਜਲਦੀ ਅਸੀਂ ਉਹਨੇ ਕੌਣ ਇੱਥੇ ਅਸੀਂ ਉਹਨੇ ਕੌਣ ਇੱਥੇ ਅੱਲਾ ਖੈਰ ਕਰੇ ਮੇਰੇ ਜਾਨਵਰ ਦੀ ਤੁਹਾਨੂੰ ਉਤੋਂ ਬਹੁਤ ਹੋ ਜਾਣੇ ਆ ਜ਼ਰਾ ਉਹਦੀ ਓਏ ਉੱਤੋਂ ਸਿਰਫ ਘਰ ਹੋਣਾ ਜਿੱਦਾਂ ਤੂੰ ਕਹਿੰਦਾ ਪੈਪ ਲਾ ਕੇ ਨਵਾਓ ਬੇਟਾ ਜਿਹੜੀ ਸ਼ਾਇਦ ਤੂੰ ਕਹਿਣ ਡਿਆ ਵਾ ਉੱਤੋਂ ਸਾਨੂੰ ਗੋਇਆ ਹੋਣਾ ਵਾ ਪਾਥੀਆਂ ਹੋਣੀਆਂ ਸਾਨੂੰ ਅਸਲ 'ਚ ਸਿਰਫ ਗਰਮ ਪਾਣੀ ਨਾਲ ਨਵਾਉਣਾ ਤੁਸੀਂ ਗਰਮ ਪਾਣੀ ਉਹਨੂੰ ਪਿਲਾਉਣਾ ਵਾ। ਗਰਮ- 3 ਦਿਨ ਤੱਕ ਉਹ ਜਿੱਦਣ ਕੱਟਾ ਆਉਣਾ ਦੁਨੀਆ ਤੇ ਤੁਸੀਂ ਉਹਨੂੰ ਵੇਲ ਲੈ ਕਰਕੇ ਲੋਰੀ ਦੇਣੀ ਆ ਅੱਛਾ ਜੀ। ਉਹਦੀਆਂ ਵੇਲਾਂ ਲੈਣੀਆਂ ਤੁਹਾਡਾ ਕੰਮ ਖਤਮ ਇੰਨਾ ਹੀ ਤੇ ਕੇਅਰ ਮੇਰੇ ਖਿਆਲ ਤੂੰ ਆਪਣੇ ਘਰ ਦੀ ਨਹੀਂ ਕੀਤੀ ਹੋਣੀ ਅੰਜੋਰੀਆਂ ਲੈਣਾ ਦੇ ਕਹਿੰਦੇ ਪਾਣੀ ਤੇਰਾ ਭਾਣ ਜਾਉਣਾ ਉਹਦੇ ਵੱਲੋਂ ਓਏ ਮੇਰੀ ਗੱਲ ਸੁਣੋ ਕੱਟੇ ਨੂੰ ਭਾਈ। ਲੋਰੀਆਂ ਬਾਅਦ ਚ ਦੇਣੀ ਪਰ ਹਾਂ ਕੁੱਤੇ ਨੂੰ ਦੁਬਾਰਾ ਸਾਡੇ ਕੋਲ ਓਏ ਉਹ ਲੈ ਮੈਨੂੰ ਯਾਦ ਆ ਗਿਆ ਕੀ ਕੀ ਯਾਦ ਹੋਇਆ ਕਰਾਇਆ ਤੈਨੂੰ ਯਾਰ ਫੰਕਸ਼ਨ ਬਹੁਤ ਹੈਗੇ ਆ ਮਾਸ਼ਾਅੱਲਾ ਡੇਰਾ ਭਰਿਆ ਪਿਆ ਸਾਡਾ ਹਜੇ ਕੁੱਤੀ ਸੋਹਣੀ ਉਹਦਾ 40,000 ਮਹਾਰਾਜ ਤੁਹਾਨੂੰ ਕੀ ਸਮਝਣ ਡਿਆ ਇਹ? ਤੈਨੂੰ ਨਵੇਂ ਮੌਲਾ ਦੀ ਜ਼ਾਤ ਤੋਂ ਤੁਹਾਡੇ 'ਚ ਕੋਈ ਇਨਸਾਨ ਨਹੀਂ ਆਉਂਦੇ ਦੁਨੀਆ ਤੇ ਸਬੂਤਾ ਚੱਟ ਹੋ ਜਾ ਬੱਕਰੀ ਤੂੰ ਆ ਆ ਕੱਟਾ ਵਾ ਆ ਮੱਝ ਆਉਂਦੀ ਤੇਰਾ ਆਖਰੀ ਸਾਲ ਹੋ ਗਿਆ ਬੇਟਾ ਤੂੰ ਖਾਨ ਸਾਹਿਬਾਂ ਨੂੰ ਖਿਜਾਉਣ ਡਿਆ ਸਮਾਨ ਬੰਨੀ ਜਾ ਰਹੇ ਸਮਾਨ ਤੂੰ ਮੇਰੇ ਨਾਲ ਤੁਰਨ ਲੱਗੀ ਤੇਰਾ ਸਮਾਨ ਆ ਚੱਲ ਵੇ ਇੱਕ ਮਿੰਟ ਏਦਾਂ ਦੀਆਂ ਤੂੰ ਗੱਲ ਜੀ ਸੁਣੋ ਵੀ ਮੇਰੀ ਕੀ ਤੇਰੀ ਸੁਣ ਲਈਏ ਵੀ ਜੋ ਕਪੜਾ ਬੰਦਾ ਕਮਲਾ ਬੰਦਾ ਤੇਰਾ ਉਹ ਗੱਲ ਸੁਣ ਲਓ ਮੇਰੀ ਭਾਈ ਉਹ ਕੁੱਤੀ ਜਿਹੜੀ ਆ ਉਹ ਲੜਾਈ ਵਾਲੀ ਆ ਬਾਹਰ ਦੇ ਮੁਲਕੋਂ ਆਈ ਆ ਉਹ ਉਹਦਾ ਕਿਸੇ 40,000 ਦੇਣਾ ਉਹ ਤੁਹਾਨੂੰ ਕਿਸੇ ਕੁੱਤੀ ਤਰੀ ਜਾਂਦਾ ਤੈਨੂੰ ਕਹਿੰਦੇ ਸਾਡੀ ਜਾਨ ਛੱਡ ਦੇ ਉਹ ਸਾਡੀ- ਬੇਟੇ ਮੁੱਤ ਉਹ 20,000 ਰੁਪਇਆ ਦਿੱਤਾ ਦੁਕਾਨਦਾਰ ਤੇਰਾ ਜਿਹੜਾ 20 ਆ ਫੜ ਆਪਣਾ 20,000 ਚੈੱਕ ਕੇ ਏਡਾ ਤੂੰ ਮਰੇ ਨਾ ਵੇ ਮੌਲਾ ਵੇ ਫੜ ਵੇ ਇਹਨਾਂ ਨੂੰ ਖਾਨ ਸਾਹਿਬਾਂ ਨੂੰ ਓਏ ਫੜਨਾ ਕਿਹੜਾ ਇਹਨੂੰ ਤੇਰਾ ਅਸੀਂ ਪਰਸ ਕੱਢ ਲਿਆ ਸਾਨੂੰ ਚਲੋ ਭਾਈ, ਆਓ ਮੱਝ ਬੱਝੀ ਚੱਲੋ। ਉਹ ਚੱਲ ਯਾਰ ਮੱਝ ਅਸੀਂ ਪਾਣੀ ਲਾਉਣਾ ਤੈਨੂੰ ਲਵੇ ਮੌਲਾ ਤੁਸੀਂ ਜਾਓ, ਇਹਨੂੰ ਵਜਾਓ ਯਾਰ ਬੜਾ ਜੇ ਤੈਨੂੰ ਕਹਿੰਦੇ ਇਹਨੂੰ ਵਜਾਓ ਓਏ ਉੱਧਰ ਹੋ ਜਾ ਬਜਾਓ ਮੈਂ ਤੁਹਾਨੂੰ ਵਜਾਉਣ ਲੱਗ ਪੈਣਾ ਵਾ ਵੇ ਚੱਲ ਵੇ ਰਾਤ ਕੱਲੀ ਜਾ ਕੇ ਨੈਣ ਨਕਸ਼ਤਰ ਦਿਖਾ ਜਾ ਕੇ ਕਿੱਦਾਂ ਦੀ ਅਜੀਬ ਜੀ ਤੂੰ ਰੋਜ਼ ਮੇਲਾ ਲਾਲਾ ਭਰਾ ਉੱਥੇ ਜਾ ਕੇ ਉਹ ਜਾ ਕੇ ਐਡੀ ਤੇਜ਼ ਘਰ ਦੀ ਟੂਪ ਹੁੰਦੀ ਤੂੰ ਉਹ ਸਾਡੇ ਭਾਈ ਮਗਰ ਪੈ ਗਈ ਉਹ ਭਾਈ ਬੂਰੀ ਸੋਹਣੀ ਆ ਪੈਸੇ ਬਹੁਤ ਹੋ ਜਾਣੇ ਓਏ ਸਾਡੇ ਲੋ ਹਰੀ ਸੂਏ ਤੈਨੂੰ ਲਵੇ ਮੌਲਾ ਦੀ ਜ਼ਾਤ ਅੱਲਾ ਚੱਲ ਤੈਨੂੰ ਵੇ ਲਵੇ ਤੈਨੂੰ ਮੌਲਾ ਜਾ ਵਿਆਹ ਬੀਬੀ, ਕਰਕੇ ਉਹ ਖਲੋ ਤੇ ਜਾ ਬੀਬੀ ਆ ਓਏ, ਤੋੜੀ ਓਏ, ਤਾਰੇ ਚੱਲ ਬੀਬੀ ਮੈਂ ਤਾਂ ਕਹਿੰਦਾ ਤੈਨੂੰ ਅੰਬ ਚੂਪਦੀ ਨੂੰ ਅਟੈਕ ਹੋ ਜਾਏ ਚੱਲ ਚਾਚੀ ਦੀ ਐਡਾ ਮਾੜਾ ਚੂਪਣਾ ਤੂੰ ਕਿਤੇ ਫਰੂਟ ਲੈਣ ਜਾਣਾ ਖਾਂਦੀ ਨੂੰ ਤੇਰੇ ਦਿਲ ਨੂੰ ਕੁਝ ਹੋ ਜਾਏ ਅੱਲਾ ਕਰੇ ਤੂੰ ਮੋਚੀ ਕੇ ਜੁੱਤੀ ਪਾਲਿਸ਼ ਕਰਾਵੇਂ ਬੈਠਾ ਸਭ ਦੋਵੇਂ ਜੋੜੇ ਕਰਾ ਲਵੇ ਬਾਅਦ ਚ ਪੈਸੇ ਨਾ ਨਿਕਲੇ ਤੇਰਾ ਦੇਰ ਬਟੇ ਐਡਾ ਡੇਰਾ ਕਿੱਥੇ ਜਾਣਾ ਪੈਸੇ ਕਿਉਂ ਨਾ ਨਿਕਲਣ ਅਸੀਂ ਆਪਣੀ ਪਾਲਿਸ਼ ਪੁਰਸ਼ ਰੱਖਿਆ ਬੁੱਤ ਆ ਗਏ ਆ ਗਏ ਜਾ ਉਹ ਜੱਫੀ ਪਾ ਕੇ ਤੇਰੇ ਨਾਨਕਿਆਂ ਲਈ ਆਜੋ ਉਤਰੇ ਹੋ ਜਾ ਜਾ ਉਹਨਾਂ ਜੱਫੀ ਪਾ ਕੇ ਪਿੰਡ ਦੀਆਂ ਗੱਲਾਂ ਕਰ ਲੈ ਤੈਨੂੰ ਲਵੇ ਮੌਲਾ ਜਾ ਬੀਬੀ ਤੂੰ ਉਸਤਾਦ ਜੀ ਖਾਨ ਵੇ ਸਾਹਿਬ ਬਕਵਾਸ ਨਾ ਕਰ ਵੇ ਇਹ ਵੇਖੋ ਤੁਹਾਡੇ ਰੰਗ ਵਰਗਾ ਕੱਟਾ ਹੋਇਆ ਨਾ ਰੁਪਈਆ 10,000 ਤੁਹਾਨੂੰ ਹੋਰ ਦੇਣਾ ਤੇ ਜੇ ਤੇਰੇ ਵਰਗਾ ਚਿੱਟਾ ਹੋਇਆ ਤੇ ਸਾਡੇ ਕੋਲ 500 ਲੈ ਲਈ ਸਾਡੀ ਜਾਨ ਛੱਡ ਦੇ ਓਏ ਅੱਲਾ ਕਰੇ ਤੇਰੇ ਪਿੱਛੇ ਡਕੇਟ ਲੱਗ ਜਾਣ ਮਰੇ ਉਹ ਤੇਰੇ ਤੇ ਪਿਸਤਲ ਰੱਖਣ ਜਿਹੜੀ ਗਲੀ 'ਚ ਵੜੇ ਅੱਗੋਂ ਗਲੀ ਬੰਦ ਹੋਏ ਤੇਰਾ ਦੇਰ ਬੇਟੇ ਆਇਓ ਉਸਤਾਦ ਜੀ ਕੁਝ ਬਾਦੋਂ ਰਸਤੇ 'ਚ ਵੀ ਦੇਣੀਆਂ ਇਹਨਾਂ ਰਸਤੇ ਨੇ 'ਚ ਕੀ ਤੇਰੇ ਮੈਂ ਕਹਿੰਦਾ ਸੀ ਨਾ ਛੱਡੋ ਕਿ ਕੁੱਤੀ ਸੂਣ ਵਾਲੀ ਆ ਉਹ ਤੋਂ ਉਹਦੇ ਨਾਲ ਲੰਮੇ ਪੈ ਕੇ ਉਹਦਾ ਧਿਆਨ ਰੱਖ ਕੇ ਤੇ ਕੱਲੀ ਨਹੀਂ ਛੱਡੀ ਦੀ ਆਜੋ ਆਜੋ ਲਾਂਤ ਪਾਓ ਇਦਾਂ ਦੇ ਗਾਹਕਾਂ ਦੇ ਲੱਖ ਲਾਉਣਾ ਤੁਹਾਡੀ ਸੋਚ ਤੇ ਉਹ ਕਿੱਡੇ ਫਿੱਕੇ ਗਾਹਕ ਨਿਕਲੇ ਤੁਸੀਂ ਮਰੋ ਉਹ ਏਦਾਂ ਭਾਈ ਦੇ। ਤੁਹਾਨੂੰ ਚੌਲਾਂ ਦੀ ਬੋਰੀ ਦੇਣੀ ਸੀ ਉਹਦੇ ਉਹ ਤੂੰ ਆਪਣੀ 25 ਤੇ ਚੌਲਾਂ ਦੀ ਬੋਰੀ ਪਕਾ ਲਈ ਕੁਲਾਂ ਤੇ ਪਕਾ ਲਈ ਉਹ ਕੋਈ ਸਿਆਣਾ ਮਰ ਜਾਊਗਾ ਤੁਹਾਡਾ ਉਦੋਂ ਪਕਾ ਲਈਓ ਉਹ ਭਾਈ 40,000 ਲੈ ਲਈ ਰੌਲਾ ਕਾਦਾ ਵਾ ਯਾਰ ਉਹ ਸਾਡੇ ਕੋਲ ਜਿਹੜਾ ਦਿੱਤਾ ਨੇ ਵੀ ਉਹ ਤੇਰਾ ਕਾਗਜ਼ ਸੁੱਟਾ ਹੈ ਸਾਡੀ ਜਾਨ ਛੱਡ ਸਕੇ ਤੁਹਾਨੂੰ ਉਤੋਂ ਬਹੁਤ ਹੋ ਜਾਣੇ ਉੱਤੋਂ ਸਾਨੂੰ ਕੁਛ ਨਾ ਹੁਣ ਦੇ ਉੱਤੋਂ ਮੈਂ ਬਾਅਦ ਕਹਿੰਦਾ- ਦੀ ਰਹਿਮਤ ਦੀ ਬੜੀ ਪਹਿਲੇ ਮੂਹਰੇ ਮਾਰੋ, ਉੱਤੋਂ ਸਾਡੇ ਤੇ ਬਾਅਦ- ਉੱਤੋਂ ਸਾਡੇ ਤੇ ਪਹਿਲੇ ਬਾਅਦ- ਦੋਏ ਦੀਆਂ ਪਾਥੀਆਂ ਦੇ ਦੂੰ ਤੁਹਾਨੂੰ ਭਾਈ ਮੈਂ ਉਹਨੂੰ ਉਹਦੀ ਧੂਣੀ ਲੈ ਆ ਆਪਣੀ ਤੇਰੀ ਹੋਸ਼ ਟਿਕਾਣੇ ਆਵੇ ਉੱਤੋਂ ਤੈਨੂੰ ਕਹਿੰਦਾ ਲਵੇ ਬਹੁਤ ਮੌਲਾ। ਜਿਹੜਾ ਛਿਲਾ ਕਰਾ ਦਿਓ ਇਦਾਂ ਉਹ ਛਿਲਾ ਸੀ ਤੇਰੀ ਦਾਈ ਦੇ ਮੁੰਡੇ ਉਹ ਛੱਡਦੇ ਜਾਨ ਸਾਡੀ ਤੇ ਵਜਾਉਣਾ ਤੂੰ ਵੀ ਹੀ ਆ। ਦੱਸ ਤੂੰ ਔਰਤ ਵੀ ਇਹ ਕਿੱਦਾਂ ਦਾ ਮਾਮਲਾ ਹੁੰਦਾ ਹੈ ਹੈ
ਜਾ ਉਹਦੇ ਕੋ ਕਰਾ ਭਾਈ ਛੇ ਕਰਾ ਦੇਖ ਦਿਓ ਲਓ ਸਾਡਾ ਭਾਈ, ਛਿੱਲਾ ਉਹ ਤੇਰਾ ਛਿਲਾ ਮੈਂ ਸ਼ੇਖੂਪੁਰੋਂ ਆਇਆ ਮੈਂ ਕਹਿੰਦਾ ਇਧਰੋਂ ਫੰਕਸ਼ਨ ਮੁੱਕਣਾ ਤੇ ਮੈਂ ਨਾਲ ਹੀ ਅੱਗੋਂ ਕੁੱਤੀ ਦਾ ਐਡਵਾਂਸ ਫੜਾ ਦੇਣਾ ਹਾਂ ਤੇ ਉਹ ਤੇਰੇ ਤੇ ਪੈ ਜਣੀ ਜਿਹੜੀ ਕੁੱਤੀ ਜਿਹੜੀ 3 ਦਿਨ ਤੋਂ ਨਹੀਂ ਸੁੱਤੀ ਤੇ ਅੱਲਾ ਕਰੇ ਤੇਰੀ ਕਰ ਦੇਵੇ ਖੁੱਤੀ ਤੇ ਦੇਰ ਬੇਟੇ ਮੂੰਹ ਬਈ ਦੱਸ ਐ ਕਿ ਅਸੀਂ ਰੋਜ਼ੀ ਨੂੰ ਲੱਤ ਮਾਰ ਕੇ ਲੈ ਬੇਟਾ ਆ ਇਹਨਾਂ ਲੈ ਤੇ ਰੂਹ ਮਾਰਤੀ ਸਾਡੀ ਲਾਂਤ ਪਾਓ ਇਹਨਾਂ ਤੇ ਆਓ ਆਪਾਂ ਆਪਣੀ ਰੂਹ ਤਾਜ਼ਾ ਕਰਦੇ ਜਾਂਦੇ ਹਾਂ